ਕਿ ਵਿਸ਼ਵ ਗੁਰੂ ਤੁਸੀਂ ਜਿਹੜੀ ਹੈ ਇੱਕ ਰੌਕ ਸਟੇਟ ਬਣਨ ਜਾ ਰਹੇ ਹੋ, ਤੁਹਾਨੂੰ ਇਹਨਾਂ ਵੈਸਟ ਵਾਲਿਆਂ ਨੇ ਕਰ ਲੈਣਾ ਮੈਂ ਸਮਝਦਾ। ਤੇ ਜੇ ਅੰਗਰੇਜ਼ੀ ਚ ਕਹਿਣਾ ਹੋਏ ਥੋੜੀ ਮੈਡੀਕਲ ਟਰਮੀਨੋਲੋਜੀ ਇਸਤੇਮਾਲ ਕਰਕੇ ਕਿ ਦਾ ਅਮਰੀਕਾ ਹੈਜ਼ ਗॉट ਇੰਡੀਆ ਬਾਈ ਦਾ ਜਗਲਰ, ਇਹਨਾਂ ਦੀ ਜਿਹੜੀ ਸ਼ਾਹ ਰਗ ਹੈ ਉਹ ਫੜ ਲਈ ਇਹ ਸਿੱਖਾਂ ਨੂੰ ਵਰਤਣਾ ਚਾਹੁੰਦੇ ਨੇ ਰਾਹ ਮਟੀਰੀਅਲ ਵਾਂਗੂ, ਜਿਵੇਂ ਪਹਿਲੇ ਸੰਸਾਰ ਯੁੱਧ ਦੂਸਰੇ ਚ ਵਰਤਿਆ ਗਿਆ। ਇੱਕ ਇਹ ਆਰਗੂਮੈਂਟ ਹੈ। ਇਸ ਵੇਲੇ ਸਾਡੇ ਪੱਖ ਤੋਂ ਕੋਈ ਵੀ ਭੜਕਾਊ ਬਿਆਨਬਾਜ਼ੀ, ਕੋਈ ਵੀ ਭੜਕਾਊ ਕਾਰਵਾਈ, ਉਹ ਭਾਵੇਂ ਜਿਹੜਾ ਉਹ ਤੁਸੀਂ ਫੁੱਲੀ ਮਾਰੋ ਅੰਬੈਸੀ ਜਾਂ ਕੌਂਸੂਲੇਟ ਦੇ ਬਾਹਰ ਜਾ ਕੇ, ਵੱਡਾ ਦੂਰ ਦੀ ਗੱਲ ਹੈ, ਉਹ ਸਾਡੇ ਹਿੱਤ 'ਚ ਨਹੀਂ ਹੈ। ਇਸ ਗੱਲ ਤੋਂ ਖਬਰਦਾਰ ਹੋਣ ਦੀ ਲੋੜ ਹੈ। ਤੇ ਇੰਡੀਆ ਦੀ ਜਿਹੜੀ ਐਂਬੈਸਡਰ ਹੈ UN, ਜਿਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਕਿਹਾ ਜਾਂਦਾ ਹੈ, ਰੁਚਿਕਾ ਕੰਬੋਜ, ਉਹਨੇ ਮੈਨੂੰ ਪਾਸੇ ਖੜਿਆ ਤੇ ਉਹਨੇ ਕਿਹਾ ਥੈਂਕ ਯੂ, ਔਰ ਅਸੀਂ ਗੱਲਬਾਤ ਲਈ ਤਿਆਰ ਹਾਂ ਵੀ ਇਸ ਮਸਲੇ ਨੂੰ ਗੱਲਬਾਤ ਰਾਹੀਂ ਉਲਝਾਈਏ। ਇਹੀ ਐਸ ਜੈ ਸ਼ੰਕਰ ਦੀ ਜਿਹੜੀ ਐਰੋਗੈਂਸ ਹੈ ਉਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਹੁਣ ਉਹ ਥੋੜਾ ਜਿਹਾ ਲਿਫਤ ਪਲ ਤੁਰੇ ਹੋਏ ਨੇ। ਇਹਨਾਂ ਦੀਆਂ ਐਮਬੈਸੀਆਂ ਕੌਂਸੂਲੇਟਾਂ ਨੇ ਉਦੋਂ ਵੀਡੀਓ ਕੈਸਟਸ, ਆਡੀਓ ਕੈਸਟਸ ਬਣਾ ਕੇ ਸਿੱਖਾਂ ਨੂੰ ਟੈਰਰਿਜ਼ਮ ਦੇ ਖਾਤੇ 'ਚ ਪਾਇਆ। ਏਅਰ ਇੰਡੀਆ ਦਾ ਹਾਦਸਾ ਇਹ ਵੀ ਇਹਨਾਂ ਦਾ ਕੰਮ ਹੀ ਸੀ। 85 ਦੇ ਵਿੱਚ ਇਹਨਾਂ ਨੇ ਕਾਰਾ ਕੀਤਾ, ਔਰ ਉਸ ਇੱਕ ਵਾਕਿਆ ਦੇ ਨਾਲ ਸਾਡੀ ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਇਹਨਾਂ ਨੇ ਪਾਇਆ। ਸੋ ਸਾਡੇ ਕੋਲ ਜਿਹੜਾ ਇੱਕ ਨੇਸ਼ਨ ਸਟੇਟ ਕ੍ਰੀਏਟ ਕਰਨ ਦੇ ਬੇਸਿਕ ਇਨਗਰੀਡੀਐਂਟ ਮੰਨੇ ਜਾਂਦੇ ਨੇ ਪੋਲੀਟੀਕਲ ਸਾਇੰਸ ਦੇ ਵਿੱਚ, ਉਹ ਸਾਰੇ ਹੀ ਮੌਜੂਦ ਨੇ। ਅਸੀਂ ਤਾਂ ਇਸ ਲਈ ਪਰਸੀਕਿਊਟਡ ਜਾਂ ਲੈਫਟ ਆਊਟ ਰਹੇ ਕਿ ਸਾਡੀ ਬਾਂਹ ਕਿਸੇ ਨੇ ਨਹੀਂ ਫੜੀ। ਜਸਟਿਨ ਟਰੂਡੋ ਨੇ 1-to-1 ਮੀਟਿੰਗਸ ਵੀ ਮੋਦੀ ਨੂੰ ਇਹ ਮੈਂਸ਼ਨ ਕੀਤਾ, ਔਰ ਈਵਨ ਵਾਈਟ ਹਾਊਸ ਨੇ ਕਿਹਾ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਜਿਹੜਾ ਉਹ 1-to-1 ਮੀਟਿੰਗ ਦੇ ਵਿੱਚ ਸਾਹਮਣੇ ਲਿਆਂਦਾ। ਸੋ ਟਰੂਡੋ, ਜੇ ਇਹਨਾਂ ਦੇ ਤੁਸੀਂ ਪਿਤਾ ਦੀ ਲੈਗੇਸੀ ਵੀ ਦੇਖੋ, ਇਹ ਕੋਈ ਆਲ ਆਫ ਏ ਸਡਨ ਜਿਹੜਾ ਤਬਦੀਲੀ ਨਹੀਂ ਹੈ। ਇਹ ਉਹ ਪਰਿਵਾਰ ਹੈ, ਫ੍ਰੈਂਚ ਮੂਲ ਦੇ ਨੇ, ਜਿਹੜੇ ਬੇਸਿਕ ਲਿਬਰਟੀਜ਼ ਨੂੰ, ਹਿਊਮਨ ਰਾਈਟਸ ਨੂੰ ਬਾਈ ਕਨਵਿਕਸ਼ਨ ਜਿਹੜਾ ਉਹ ਮੰਨਦੇ ਨੇ। ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਇੱਕ ਉਹ ਹਕੀਕਤ ਸਾਹਮਣੇ ਆਈ ਜਿਹੜੀ ਸਿੱਖ ਕੌਮ 39 ਸਾਲਾਂ ਤੋਂ ਜਾਣਦੀ ਸੀ, ਆਪਣੇ ਪਿੰਡੇ ਤੇ ਹੰਢਾ ਰਹੀ ਸੀ। ਔਰ ਇਹ ਬਹੁਤ ਵੱਡਾ ਮੈਂ ਸਮਝਦਾ ਕਿ ਸਿੱਖ ਇਤਿਹਾਸ ਦਾ ਟਰਨਿੰਗ ਪੁਆਇੰਟ ਹੈ, ਸਾਡੇ ਖਿੱਤੇ ਦੀ ਜੀਓਪੋਲਿਟਿਕਸ ਦਾ ਟਰਨਿੰਗ ਪੁਆਇੰਟ ਹੈ, ਤੇ ਲਗਭਗ 5 ਮਿਲੀਅਨ ਸਿੱਖ ਡਾਇਸਪੋਰਾ ਦੇ ਲਈ ਬਹੁਤ ਵੱਡਾ ਮੋਰਲ ਬੂਸਟਰ ਹੈ। ਸਾਡੇ ਲਈ ਨਵੇਂ ਲਫ਼ਜ਼ ਘੜ ਕੇ ਡਿਕਸ਼ਨਰੀ ਦੇ ਵਿੱਚ ਪਾਏ ਗਏ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਲਫ਼ਜ਼ ਤੁਹਾਨੂੰ ਪਹਿਲਾਂ ਹਿੰਦੀ ਲਿਟਰੇਚਰ ਦੇ ਵਿੱਚ ਵੀ ਉਹਨਾਂ ਦੀਆਂ ਡਿਕਸ਼ਨਰੀਆਂ ਦੇ ਵਿੱਚ ਕਿਤੇ ਨਹੀਂ ਮਿਲਦੇ। ਔਰ ਇਹਨਾਂ 39 ਸਾਲਾਂ 'ਚ ਅਸੀਂ ਇਹ ਸਾਬਤ ਕਰਨ ਤੇ ਹੀ ਰਹੇ, ਜਿਹੜਾ ਅਸੀਂ ਸਾਬਤ ਨਹੀਂ ਕਰ ਪਾਏ ਕਿ ਭਾਈ ਅਸੀਂ ਆਪਣੇ ਹੱਕਾਂ ਦੇ ਲਈ ਖਲੋਣ ਵਾਲੇ ਲੋਕ ਹੈ। ਇਹ ਸਟੇਟ ਟੈਰਰਿਸਟ ਸਟੇਟ ਹੈ। ਇਸ ਸਟੇਟ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦੀ ਨਸਲਕੁਸ਼ੀ, ਸਰਵਨਾਸ਼ ਜਾਂ ਟੋਟਲ ਵਾਰ ਜਿਹਦੇ ਲਈ ਲਫ਼ਜ਼ ਕਿਹਾ ਜਾਂਦਾ ਹੈ, ਇਹ ਸਾਡੇ ਖਿਲਾਫ ਵਿੱਢੀ ਹੋਈ ਹੈ। ਔਰ ਜੇ 18 ਸਤੰਬਰ ਦੀਆਂ ਜੜ੍ਹਾਂ ਦੇਖਣੀਆਂ ਹੋਣ ਤਾਂ ਫਿਰ ਉਹ 18 ਜੂਨ ਦੇ ਵਿੱਚ ਨੇ। G20 ਜਿਹੜਾ ਕਿ ਇਵੈਂਟੋਕ੍ਰੇਸੀ ਦੇ ਮਾਹਰ ਬੰਦਿਆਂ ਨੇ ਉਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਉਹਨਾਂ ਨੇ ਸੱਚਮੁੱਚ ਕੋਈ ਵੱਡਾ ਵਰਲਡ ਵਾਰ ਜਿੱਤ ਲਿਆ ਹੋਵੇ। ਇਹ ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਇਆ। ਅਮਰੀਕਾ ਨੇ ਟਿਪ ਆਫ ਦਿੱਤਾ, ਔਰ ਅਮਰੀਕਾ ਦੇ ਲਈ ਇਹ ਸੌਖਾ ਨਹੀਂ ਹੋਏਗਾ, ਕਿਉਂਕਿ ਹਾਲ ਦੇ ਸਾਲਾਂ ਦੇ ਵਿੱਚ ਜੇ ਅਸੀਂ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਦੇਖੀਏ, ਫਿਰ ਡਿਊਰਿੰਗ ਟਰੰਪ ਈਰਾ ਦੇਖੀਏ, ਜਾਂ ਹੁਣ ਬਾਈਡਨ ਈਰਾ ਦੇਖੀਏ, ਇੰਡੀਆ ਦੇ ਵਿੱਚ ਉਹਨਾਂ ਨੇ ਬਹੁਤ ਹੈਵੀਲੀ ਇਨਵੈਸਟ ਕੀਤਾ ਹੈ। ਅਸੀਂ ਤਾਂ ਕਦੇ ਨਵਾਬ ਮਲੇਰਕੋਟਲੇ ਨੂੰ ਨਹੀਂ ਭੁੱਲੇ, ਸ਼ੇਰ ਮੁਹੰਮਦ ਖਾਨ ਨੂੰ, ਕਿ ਉਹਨੇ ਆਹ ਦਾ ਨਾਰਾ ਮਾਰਿਆ ਸੀ। ਸੋ ਮੈਂ ਸਮਝਦਾ ਵੀ ਇਹ ਬੜਾ ਬੋਲਡ ਸਟੈਪ ਹੈ। ਔਰ ਇਹ ਕਿ ਜਦੋਂ ਤੁਸੀਂ ਦੇਖਦੇ ਹੋ ਨੇਸ਼ਨ ਕਦੇ ਪੀਸ ਟਾਈਮ 'ਚ ਨਹੀਂ ਬਣਦੇ, ਜਾਂ ਕੋਈ ਇਨਸਾਫ ਦੇ ਨਾਂ ਥੱਲੇ ਨਹੀਂ ਬਣਾਉਂਦਾ ਜੀ ਬਹੁਤ ਧੱਕਾ ਹੋ ਰਿਹਾ। ਦੂਜਾ ਇਹ ਲੋੜ 'ਚੋਂ ਬਣਦੇ ਨੇ, ਸਟ੍ਰੈਟੇਜਿਕ ਨੀਡ 'ਚੋਂ ਬਣਦੇ ਨੇ ਕਿ ਇੰਨਾ ਵੱਡਾ ਝੂਠ ਬੋਲੋ ਕਿ ਦੁਨੀਆ ਸਮਝੇ ਵੀ ਇਹ ਝੂਠ ਹੋ ਨਹੀਂ ਸਕਦਾ। ਫਿਰ ਉਸ ਝੂਠ ਨੂੰ ਬਾਰ-ਬਾਰ ਦੁਹਰਾਓ, ਬਾਰ-ਬਾਰ ਰਿਪੀਟ ਕਰੋ। ਔਰ ਮੈਂ ਉਹ ਇੱਕ ਟੀਵੀ ਚੈਨਲ ਤੇ ਬੈਠ ਕੇ ਕਹਿ ਸਕਦਾ ਕਿ ਜੀ ਜਸਟਿਨ ਟਰੂਡੋ 2 ਦਿਨ ਡਰੱਗਸ ਦੇ ਵਿੱਚ ਧੁੱਤ ਰਿਹਾ, ਉਹਦਾ ਜਹਾਜ਼ ਜਿਹੜਾ ਹੈ ਉਹ ਕੋਕੇਨ ਨਾਲ ਭਰਿਆ ਸੀ, ਸਾਡੇ ਕੁੱਤਿਆਂ ਨੇ ਸੁੰਘਿਆ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ ਜੁੜ ਚੁੱਕੇ ਨੇ ਡਾਕਟਰ ਅਮਰਜੀਤ ਸਿੰਘ ਜੀ। ਇਹ ਕਿਸੇ ਇੰਟਰੋਡਕਸ਼ਨ ਦਾ ਮੁਹਤਾਜ ਨਹੀਂ, ਲੰਮੇ ਅਰਸੇ ਤੋਂ ਸਿੱਖਾਂ ਦੀ ਗੱਲ ਕਰਦੇ ਆ ਰਹੇ ਆ, ਖਾਲਿਸਤਾਨ ਨੂੰ ਲੈ ਕੇ ਗੱਲਬਾਤ ਕਰਦੇ ਆ ਰਹੇ ਆ। ਬੇਸਿਕਲੀ ਜੋ ਸਿੱਖਾਂ ਦੇ ਨਾਲ ਵਾਪਰਿਆ, ਜੋ ਹੋ ਰਿਹਾ ਆ, ਦੁਨੀਆ ਭਰ ਦੇ ਵਿੱਚ ਜੋ ਚੱਲ ਰਿਹਾ ਹੈ ਇਸ ਟਾਈਮ, ਉਸ ਉੱਤੇ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਡਾਕਟਰ ਅਮਰਜੀਤ ਸਿੰਘ ਜੀ ਜੁੜੇ ਨੇ। ਡਾਕਟਰ ਅਮਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਰਾਜ ਕਰਨਵੀਰ ਸਿੰਘ ਜੀ, ਤੁਹਾਨੂੰ ਵੀ ਤੇ ਪੰਜਾਬੀ ਰੇਡੀਓ ਔਰ ਪੰਜਾਬੀ ਟੀਵੀ ਨਾਲ ਜੁੜ ਚੁੱਕੇ ਸਮੂਹ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਡਾਕਟਰ ਸਾਹਿਬ, ਗੱਲਬਾਤ ਦੀ ਆਪਾਂ ਸ਼ੁਰੂਆਤ ਕਰਦੇ ਹਾਂ। 10 ਦਿਨ ਹੋਏ ਆ ਜਦੋਂ 10 ਦਿਨ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਆਪਣੇ ਸਦਨ ਦੇ ਵਿੱਚ ਖੜ੍ਹਦੇ ਨੇ, ਫੋਰਨ ਇੰਟਰਫੇਰੈਂਸ ਦੀ ਗੱਲ ਕਰਦੇ ਨੇ, ਸਿੱਧਾ ਨਿਸ਼ਾਨਾ ਭਾਰਤ ਦੇ ਉੱਤੇ ਲਾਉਂਦੇ ਆ। ਭਾਈ ਨਿੱਜਰ ਹੋਣਾ ਦਾ ਜਿਹੜਾ ਕਤਲ ਜੂਨ ਦੇ ਵਿੱਚ ਹੋਇਆ ਹੁੰਦਾ ਆ, ਉਸ ਬਾਰੇ ਪੂਰੀ ਦੁਨੀਆ ਨੂੰ ਜਿਹੜਾ ਉਹ ਦੱਸ ਦਿੰਦੇ ਆ। ਸੋ ਉਹ ਚੀਜ਼ ਵਾਪਰਦੀ ਆ, ਭਾਰਤ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਆ। ਇਹ 10 ਦਿਨਾਂ ਦੇ ਵਿੱਚ ਦੁਨੀਆ ਕਹਿ ਲਓ ਵੀ ਸਿੱਧਿਓਂ ਪੁੱਠੀ ਹੋ ਗਈ, ਪੂਰੀ ਧੜਥੱਲੀ ਜਿਹੜੀ ਹੈ ਇਸ ਟਾਈਮ ਮਚ ਗਈ। ਬਹੁਤ ਕੁਛ ਜਿਹੜਾ ਇਸ ਦੇ ਵਿੱਚ ਚੇਂਜ ਹੋ ਗਿਆ। ਭਾਈ ਨਿੱਜਰ ਹੋਣਾ ਦੇ ਕਤਲ ਦੇ ਮਾਮਲੇ ਨੂੰ, ਜਸਟਿਨ ਟਰੂਡੋ ਹੋਣਾ ਦੇ ਇਸ ਬਿਆਨ ਨੂੰ ਆਪਾਂ ਕਿੱਦਾਂ ਦੇਖਦੇ ਹਾਂ? ਦੇਖੋ, ਤੁਸੀਂ ਬੜੇ ਚੰਗੇ ਸਵਾਲ ਦੇ ਨਾਲ ਗੁਫ਼ਤਗੂ ਦੀ ਸ਼ੁਰੂਆਤ ਕੀਤੀ। ਇੱਕ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਜਦੋਂ ਮੈਂ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਵੱਲ ਦੇਖਦਾ ਤੇ ਕੁਛ ਪਲ, ਕੁਛ ਘਟਨਾਵਾਂ, ਕੁਛ ਵਾਕਿਆ ਜਿਹੜੇ ਨੇ ਉਹ ਇਤਿਹਾਸ ਦਾ ਰੁਖ ਬਦਲ ਦਿੰਦੇ ਨੇ। ਕੁੱਲ ਜੇ ਅਸੀਂ 20ਵੀਂ ਸਦੀ ਦੀ ਗੱਲ ਕਰੀਏ, ਪਹਿਲੀ ਸੰਸਾਰ ਜੰਗ ਨੇ ਕਿਵੇਂ ਨਵਾਂ ਨਕਸ਼ਾ ਦੁਨੀਆ ਨੂੰ ਦਿੱਤਾ। ਮਿਡਲ ਈਸਟ ਜਿਹੜਾ 600-700 ਸਾਲ ਤੋਂ ਆਟੋਮੈਨ ਅੰਪਾਇਰ ਦੇ ਕਬਜ਼ੇ 'ਚ ਸੀ, ਉਹਦੇ 'ਚ ਨਵੇਂ ਮੁਲਕ ਨਿਕਲੇ। ਸੈਕੰਡ ਵਰਲਡ ਵਾਰ ਦੀ ਜੇ ਅਸੀਂ ਗੱਲ ਕਰੀਏ, ਬੇਸ਼ੱਕ ਤਬਾਹੀ ਹੋਈ, ਲੇਕਿਨ ਉਸ ਨੇ ਇਹ ਯੂਰਪੀਅਨ ਕਲੋਨੀਅਲ ਈਰਾ ਨੂੰ ਤੋੜਿਆ। ਨਤੀਜੇ ਦੇ ਤੌਰ ਤੇ 60 ਤੋਂ ਜ਼ਿਆਦਾ ਕਾਲੋਨੀਜ਼ ਜਿਹੜੀਆਂ ਯੂਕੇ ਵਾਲਿਆਂ ਨੇ ਦੱਬੀਆਂ ਸੀ, ਉਹ ਆਜ਼ਾਦ ਮੁਲਕ ਬਣੇ। ਇਵੇਂ ਹੀ ਫਰਾਂਸ, ਸਪੇਨ, ਪੁਰਤਗਾਲ। ਤੇ ਜੇ ਅਸੀਂ ਆਪਣੇ ਜੀਵਨ ਕਾਲ ਦੇ ਵਿੱਚ ਦੇਖੀਏ, 9/11 ਇੱਕ ਐਸੀ ਘਟਨਾ ਸੀ, ਬੇਸ਼ੱਕ ਕੁਝ ਘੰਟੇ ਵਾਪਰੀ, 3000 ਕੈਜੂਅਲਟੀ ਸੀ, ਪਰ ਜਦੋਂ ਅਸੀਂ ਵਰਲਡ ਦੀ ਸਿਆਸਤ ਦੀ ਗੱਲ ਕਰਦੇ ਹਾਂ ਤੇ ਵਰਲਡ ਦੋ ਹਿੱਸਿਆਂ 'ਚ ਆ ਗਿਆ, ਪ੍ਰੀ 9/11 ਐਂਡ ਪੋਸਟ 9/11, ਕਿਉਂਕਿ ਇੱਕ ਇਸ ਘਟਨਾ ਨੇ ਟੈਰਰਿਸਟ, ਮਿਲੀਟੈਂਟ, ਫਰੀडम ਫਾਈਟਰ, ਇਹਨਾਂ ਤਿੰਨਾਂ ਨੂੰ ਦੀ ਡੈਫੀਨੇਸ਼ਨ ਬਦਲ ਕੇ ਟੈਰਰਿਜ਼ਮ ਦੇ ਖਾਤੇ 'ਚ ਲੈ ਆਂਦੀ। ਦੁਨੀਆ ਦਾ ਜਿਹੜਾ ਹੈ ਉਹ ਪੋਲੀਟੀਕਲ ਸਟਰਕਚਰ, ਇਕੋਨਮੀ ਔਰ ਹਰ ਕੁਝ ਬਦਲਿਆ। ਇਵੇਂ ਅਸੀਂ ਕੋਵਿਡ 'ਚੋਂ ਗੁਜ਼ਰੇ ਹਾਂ ਜੇ ਹਾਲ ਦੀ ਘੜੀ, ਤੇ ਪ੍ਰੀ ਕੋਵਿਡ ਔਰ ਪੋਸਟ ਕੋਵਿਡ। ਹੁਣ ਮੈਂ ਆਪਣੀ ਕੌਮ ਦੀ ਗੱਲ ਕਰਾਂ ਕਿ ਜੂਨ ਦੇ ਪਹਿਲੇ ਹਫਤੇ 1984 ਜਦੋਂ ਭਾਰਤੀ ਸਟੇਟ ਨੇ ਟੈਂਕਾਂ ਤੋਪਾਂ ਦੇ ਨਾਲ ਟੋਟਲ ਵਾਰ, ਬੇਸ਼ੱਕ ਉਹ ਅਨਐਲਾਨੀਆ ਸੀ, ਉਹ ਸਿੱਖ ਕੌਮ ਦੇ ਖਿਲਾਫ ਵਿੱਢੀ ਸੀ। ਤੇ ਅਸੀਂ ਦੇਖਦੇ ਹਾਂ ਕਿ ਉਸ ਦੇ ਕਈ ਰੁਖ ਪੰਜਾਬ ਦੇ ਵਿੱਚ ਬਦਲੇ। 80ਵਿਆਂ 90ਵਿਆਂ ਦੇ ਵਿੱਚ ਇੱਕ ਪੂਰੀ ਸਾਡੀ ਨਸਲ ਮਾਰ ਮੁਕਾਈ ਗਈ, ਅਗਲੀ ਨਸਲ ਡਰੱਗਸ ਦੇ ਹਵਾਲੇ ਕਰ ਦਿੱਤੀ। ਔਰ ਸਭ ਤੋਂ ਵੱਡੀ ਤਰਾਸਦੀ ਸੀ ਕਿ ਅਸੀਂ ਸੱਚ, ਹੱਕ, ਇਨਸਾਫ ਦੇ ਪੰਥ ਦੀ ਸਾਡੀ ਸਟਰਗਲ, ਜਿਹੜੀ ਕਿ ਦੁਨੀਆ ਦੇ ਸੱਚ ਦੇ ਪੈਮਾਨੇ ਦੇ ਉੱਤੇ ਕਿਸੇ ਵੀ ਸਕਰੂਟਿਨੀ ਨੂੰ ਸਟੈਂਡ ਕਰ ਸਕਦੀ ਸੀ, ਸਾਡੇ ਲਈ ਨਵੇਂ ਲਫ਼ਜ਼ ਘੜ ਕੇ ਡਿਕਸ਼ਨਰੀ ਦੇ ਵਿੱਚ ਪਾਏ ਗਏ। ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਲਫ਼ਜ਼ ਤੁਹਾਨੂੰ ਪਹਿਲਾਂ ਹਿੰਦੀ ਲਿਟਰੇਚਰ ਦੇ ਵਿੱਚ ਵੀ ਉਹਨਾਂ ਦੀਆਂ ਡਿਕਸ਼ਨਰੀਆਂ ਦੇ ਵਿੱਚ ਕਿਤੇ ਨਹੀਂ ਮਿਲਦੇ। ਔਰ ਇਹਨਾਂ 39 ਸਾਲਾਂ 'ਚ ਅਸੀਂ ਇਹ ਸਾਬਤ ਕਰਨ ਤੇ ਹੀ ਰਹੇ, ਜਿਹੜਾ ਅਸੀਂ ਸਾਬਤ ਨਹੀਂ ਕਰ ਪਾਏ ਕਿ ਭਾਈ ਅਸੀਂ ਆਪਣੇ ਹੱਕਾਂ ਦੇ ਲਈ ਖਲੋਣ ਵਾਲੇ ਲੋਕ ਹੈ। ਇਹ ਸਟੇਟ ਟੈਰਰਿਸਟ ਸਟੇਟ ਹੈ। ਇਸ ਸਟੇਟ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦੀ ਨਸਲਕੁਸ਼ੀ, ਸਰਵਨਾਸ਼ ਜਾਂ ਟੋਟਲ ਵਾਰ ਜਿਹਦੇ ਲਈ ਲਫ਼ਜ਼ ਕਿਹਾ ਜਾਂਦਾ ਹੈ, ਇਹ ਸਾਡੇ ਖਿਲਾਫ ਵਿੱਢੀ ਹੋਈ ਹੈ। ਤੇ ਜੇ ਮੈਂ ਹੁਣ 18 ਸਤੰਬਰ ਦੀ ਗੱਲ ਕਰਾਂ, 18 ਸਤੰਬਰ ਉਹ ਦਿਨ ਹੈ ਜਿਹਨੇ ਇੱਕ ਦਿਨ ਨੇ ਉਹ ਕੁਝ ਕਰ ਵਿਖਾਇਆ ਜੋ ਪਿਛਲੇ 39 ਸਾਲਾਂ ਤੋਂ ਅਸੀਂ ਲਗਾਤਾਰਤਾ ਦੇ ਨਾਲ ਯਤਨ ਕਰਨ ਦੇ ਬਾਵਜੂਦ ਵੀ ਕਾਮਯਾਬ ਨਹੀਂ ਸੀ ਹੋ ਸਕੇ। ਔਰ ਜੇ 18 ਸਤੰਬਰ ਦੀਆਂ ਜੜ੍ਹਾਂ ਦੇਖਣੀਆਂ ਹੋਣ ਤਾਂ ਫਿਰ ਉਹ 18 ਜੂਨ ਦੇ ਵਿੱਚ ਨੇ। ਠੀਕ 3 ਮਹੀਨੇ ਪਹਿਲਾਂ 18 ਸਤੰਬਰ ਤੋਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ 'ਚ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ ਇੱਕ ਫਕੀਰ ਗੁਰਸਿੱਖ, ਜਿਹੜਾ ਸੱਚ, ਹੱਕ, ਇਨਸਾਫ ਦਾ ਜਿਹੜਾ ਉਹ ਪਾਂਧੀ ਵੀ ਸੀ, ਜਿਹੜਾ ਸੇਵਾਦਾਰ ਵੀ ਸੀ,
ਜਿਹੜਾ ਨਮਰਤਾ ਦਾ ਪੁੰਜ ਵੀ ਸੀ ਔਰ ਜਿਹਨੇ ਆਪਣੀ ਥਾਂ ਬਣਾਈ ਹੋਈ ਸੀ ਲੋਕਾਂ ਦੇ ਦਿਲਾਂ 'ਚ, ਉਸ ਇਨੋਸੈਂਟ ਸਿੱਖ ਦਾ ਡੁੱਲਿਆ ਖੂਨ, ਜਦੋਂ ਅਸੀਂ ਡੁੱਲੇ ਖੂਨ ਚੋਂ ਕਿਵੇਂ ਚੇਤਨਾ ਪੈਦਾ ਹੁੰਦੀ ਹੈ। ਮੈਂ ਅਕਸਰ ਇਹਨਾਂ ਦਿਨਾਂ 'ਚ ਸਰ ਜਸਵੰਤ ਸਿੰਘ ਖਾਲੜਾ ਨੂੰ ਵੀ ਯਾਦ ਕੀਤਾ ਕਿ ਕਿਵੇਂ ਉਹ ਪਵਿੱਤਰ ਰੂਹ ਜਿਹੜੀ ਸ਼ਹੀਦੀ ਦੀ ਤਲਬਗਾਰ ਸੀ, ਪਰ ਜਿੱਦਣ ਉਹਨਾਂ ਦੀ ਸ਼ਹੀਦੀ ਹੁੰਦੀ ਹੈ 6 ਸਤੰਬਰ 1995 ਨੂੰ, ਉਹਨਾਂ ਨੂੰ ਘਰੋਂ ਚੁੱਕਿਆ ਜਾਂਦਾ ਹੈ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਅਣਪਛਾਤੀ ਲਾਸ਼ ਨਹੀਂ ਬਣੀ, ਕਿਉਂਕਿ ਉਹਨਾਂ ਨੇ ਆਪਣੀ ਕੁਰਬਾਨੀ ਦੇ ਨਾਲ ਉਸ ਸਾਰੇ ਨੂੰ ਰੋਕਿਆ। ਔਰ ਜੋ ਹੁਣ ਸਾਹਮਣੇ ਆ ਰਿਹਾ ਜਿਸ ਅੰਦਾਜ਼ ਦੇ ਵਿੱਚ ਕਿ ਕਿਵੇਂ ਇੰਡੀਅਨ ਸਟੇਟ, ਉਹਨਾਂ ਦੇ ਰਾਹ ਦੇ ਡੈਸਕ, ਉਹ ਭਾਵੇਂ ਆਟਵਾ 'ਚ ਹੋਣ, ਵਾਸ਼ਿੰਗਟਨ DC 'ਚ ਹੋਣ, ਕਿਵੇਂ ਉਹਨਾਂ ਦੇ ਕੋਲ ਲੰਮੀ ਫਰਿਸਤ ਸੀ, ਕਿਵੇਂ ਉਹਨਾਂ ਨੇ ਸਿਸਟਮੈਟਿਕ ਢੰਗ ਨਾਲ ਡਾਇਸਪੋਰਾ ਦੇ ਵਿੱਚ ਜਿਹੜੀ ਸਿੱਖੀ ਚੇਤਨਾ ਦੀ ਲਹਿਰ, ਖਾਲਿਸਤਾਨ ਦੇ ਹੱਕਾਂ ਦੀ ਗੱਲ, ਉਹਨੂੰ ਦਬਾਉਣ ਦੇ ਲਈ ਮੋਸਾਦ ਔਰ KGB ਦੀ ਤਰਜ਼ ਦੇ ਉੱਤੇ ਕਿਲਿੰਗ ਸਪਰੀ ਸ਼ੁਰੂ ਕੀਤੀ ਹੋਈ ਸੀ, ਜਿਹਦਾ ਸ਼ਿਕਾਰ ਲਾਹੌਰ ਦੇ ਵਿੱਚ ਮਈ ਮਹੀਨੇ 'ਚ ਪਰਮਜੀਤ ਸਿੰਘ ਪੰਜਵੜ ਹੁੰਦੇ ਨੇ। 3-4 ਦਿਨ ਪਹਿਲਾਂ ਹੀ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਸ਼ਹੀਦ ਹੋਣ ਤੋਂ ਭਾਈ ਅਵਤਾਰ ਸਿੰਘ ਖੰਡਾ ਬਰਮਿੰਗਮ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ। ਔਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਇੱਕ ਉਹ ਹਕੀਕਤ ਸਾਹਮਣੇ ਆਈ ਜਿਹੜੀ ਸਿੱਖ ਕੌਮ 39 ਸਾਲਾਂ ਤੋਂ ਜਾਣਦੀ ਸੀ, ਆਪਣੇ ਪਿੰਡੇ ਤੇ ਹੰਢਾ ਰਹੀ ਸੀ। ਔਰ ਇਹ ਬਹੁਤ ਵੱਡਾ ਮੈਂ ਸਮਝਦਾ ਕਿ ਸਿੱਖ ਇਤਿਹਾਸ ਦਾ ਟਰਨਿੰਗ ਪੁਆਇੰਟ ਹੈ, ਸਾਡੇ ਖਿੱਤੇ ਦੀ ਜੀਓਪੋਲਿਟਿਕਸ ਦਾ ਟਰਨਿੰਗ ਪੁਆਇੰਟ ਹੈ, ਤੇ ਲਗਭਗ 5 ਮਿਲੀਅਨ ਸਿੱਖ ਡਾਇਸਪੋਰਾ ਦੇ ਲਈ ਬਹੁਤ ਵੱਡਾ ਮੋਰਲ ਬੂਸਟਰ ਹੈ। ਔਰ ਇਸ ਸਾਰੇ ਇਸ਼ੂਜ਼ ਦੇ ਉੱਤੇ ਜੋ ਇਹ ਗੁਫ਼ਤਗੂ ਅੱਗੇ ਤੁਰੇਗੀ, ਅਸੀਂ ਜਿਹੜਾ ਉਹ ਆਪਣੇ ਡਿਸਕਸ ਕਰਾਂਗੇ ਇਸ ਨੂੰ। ਬਿਲਕੁਲ ਡਾਕਟਰ ਸਾਹਿਬ, ਜਿੱਦਾਂ ਤੁਸੀਂ ਕਿਹਾ ਵੀ ਭਾਰਤੀ ਸਟੇਟ ਅੱਜ ਤੋਂ ਨਹੀਂ, ਪਿਛਲੇ ਕਈ ਦਹਾਕਿਆਂ ਤੋਂ ਇਹ ਚੀਜ਼ ਜਿਹੜੀ ਉਹ ਕਰਦੀ ਆ ਰਹੀ ਆ। 5 ਆਈਜ਼ ਦੀ ਗੱਲ ਆਉਂਦੀ ਆ। 5 ਆਈਜ਼ ਦੇ ਵਿੱਚ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, UK, ਇਹ ਸਾਰੇ ਮੁਲਕ ਨੇ। ਇਹਨਾਂ ਦੀ ਜਿਹੜੀ ਸਾਂਝੇ ਤੌਰ ਦੇ ਉੱਤੇ ਹੁਣ ਇੰਟੈਲੀਜੈਂਸ, ਉਸ ਤੋਂ ਬਾਅਦ ਦੇ ਵਿੱਚ ਟਰੂਡੋ ਸਾਹਿਬ ਇਹ ਚੀਜ਼ ਨੂੰ ਬਿਆਨ ਕਰਦੇ ਨੇ। ਇਸ ਨੂੰ ਕੀ ਆਪਾਂ ਇਸ ਹਿਸਾਬ ਦੇ ਨਾਲ ਦੇਖ ਸਕਦੇ ਹਾਂ ਵੀ ਕੀ ਜਿਹੜੇ ਵੈਸਟਰਨ ਮੁਲਕਾਂ ਦੇ ਮੋਹਰੇ ਭਾਰਤ ਦਾ ਚਿਹਰਾ ਬੇਨਕਾਬ ਹੋ ਰਿਹਾ, ਨੰਗਾ ਹੋ ਰਿਹਾ? ਦੇਖੋ, ਇਸ ਦਾ ਕਿਉਂਕਿ ਜਿਸ ਦਿਨ ਜਸਟਿਨ ਟਰੂਡੋ ਨੇ ਪਾਰਲੀਮੈਂਟ 'ਚ ਖਲੋ ਕੇ ਇਨਕਸ਼ਾਫ ਕੀਤਾ, ਤੁਸੀਂ ਭਾਰਤੀ ਮੀਡੀਆ ਜਾਂ ਉਹਨਾਂ ਦੀ ਸਰਕਾਰ ਦਾ ਜਿਹੜਾ ਇਮੀਡੀਏਟ ਰਿਐਕਸ਼ਨ ਸੀ, ਉਹਨਾਂ ਨੇ ਸਾਰੇ ਜਿਹੜੇ ਡਿਪਲੋਮੈਟਿਕ ਨਾਈਸਟੀਜ਼ ਨੇ ਉਹਨਾਂ ਨੂੰ ਪਾਸੇ ਰੱਖਦਿਆਂ ਕੈਨੇਡਾ ਨੂੰ ਕਿਹਾ ਕਿ ਵੀ ਇਹ ਟੈਰਰਿਸਟ, ਡਰੱਗ ਟ੍ਰੈਫਿਕਰਸ, ਕ੍ਰਿਮੀਨਲਸ ਦਾ ਸੇਫ ਹੇਵਨ ਹੈ, ਸੇਫ ਸੈਂਚੁਰੀ ਹੈ। ਇਵੇਂ ਕਦੇ ਵੀ ਡਿਪਲੋਮੇਸੀ ਦੀ ਦੁਨੀਆ 'ਚ ਕੋਈ ਮੁਲਕ ਕਿਸੇ ਦੂਸਰੇ ਤੇ ਇਲਜ਼ਾਮ ਨਹੀਂ ਲਾਉਂਦਾ, ਕਿਉਂਕਿ ਉਹਨਾਂ ਦਾ ਆਪਣਾ ਹੀ ਝੂਠਾ ਬਣਾਇਆ ਹੋਇਆ ਵਰਤਾਂਤ, ਜਿਹੜਾ ਉਹ ਵਿਸ਼ਵ ਗੁਰੂ ਵੀ ਬਣ ਗਿਆ ਸੀ। G20 ਜਿਹੜੀ ਕਿ ਇਵੈਂਟੋਕ੍ਰੇਸੀ ਦੇ ਮਾਹਰ ਬੰਦਿਆਂ ਨੇ ਉਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਉਹਨਾਂ ਨੇ ਸੱਚਮੁੱਚ ਕੋਈ ਵੱਡਾ ਵਰਲਡ ਵਾਰ ਜਿੱਤ ਲਿਆ ਹੋਵੇ। ਔਰ ਉਹਨਾਂ ਦੀ ਈਗੋ ਦੇ ਵਿੱਚ ਇਹ ਬਹੁਤ ਵੱਡਾ ਪੰਚਰ ਸੀ। ਲੇਕਿਨ ਜਿਉਂ-ਜਿਉਂ ਇਹਨਾਂ 10 ਦਿਨਾਂ ਦੇ ਵਿੱਚ ਸਾਰੀਆਂ ਘਟਨਾਵਾਂ ਅਨਫੋਲਡ ਹੋਈਆਂ ਨੇ, ਹੁਣ ਇਹ ਗੱਲ ਸਾਹਮਣੇ ਆਈ ਹੈ, ਅਮਰੀਕਾ ਦੇ 3 ਵੱਡੇ ਉਹ ਸਟੇਟ ਡਿਪਾਰਟਮੈਂਟ ਹੋਏ, ਵਾਈਟ ਹਾਊਸ ਹੋਏ, ਔਰ ਈਵਨ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਉਹਨਾਂ ਦੀਆਂ ਸਟੇਟਮੈਂਟਸ ਤੋਂ ਵੀ ਇਹ ਜ਼ਾਹਰ ਹੈ ਕਿ ਇਹ ਟਿਪ ਆਫ ਜਿਹੜੀ ਹੈ ਕਿ ਇਸ ਕਿਸਮ ਦਾ ਕਾਰਾ ਕਿਹਨੇ ਕੀਤਾ ਹੈ, ਇਹ ਸਭ ਤੋਂ ਪਹਿਲਾਂ ਅਮਰੀਕਨ ਇੰਟੈਲੀਜੈਂਸ ਨੇ ਦਿੱਤੀ, ਔਰ ਫਿਰ ਕੈਨੇਡਾ ਨੇ। ਜਦੋਂ ਇਹ ਕਿਹਾ ਜਾ ਰਿਹਾ ਹੈ ਹਿਊਮਨ ਇੰਟੈਲੀਜੈਂਸ ਐਂਡ ਸਿਗਨਲ ਇੰਟੈਲੀਜੈਂਸ, ਫਿਰ ਈਵਨ ਕੈਨੇਡੀਅਨਸ ਨੇ ਜਿਹੜੇ ਇਹਨਾਂ ਦੇ ਡਿਪਲੋਮੈਟਸ ਦੇ ਵਿਚਾਲੇ ਗੁਫ਼ਤਗੂ ਸੀ, ਉਸ ਨੂੰ ਵੀ ਉਹਨਾਂ ਨੇ ਜਿਹੜਾ ਜਦੋਂ ਅਬਜ਼ਰਵ ਕੀਤਾ ਤੇ ਉਹਨਾਂ ਨੂੰ ਕੋਈ ਸ਼ੱਕ ਨਹੀਂ ਰਿਹਾ। ਔਰ ਹੁਣ ਅਸੀਂ ਇਹ ਡਿਟੇਲਸ ਦੇਖਦੇ ਹਾਂ ਕਿ G20 ਤੋਂ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਕੈਨੇਡਾ ਦੀ ਜੂਡੀ ਥਾਮਸਨ, ਉਹਨੇ 5 ਆਈ ਕੰਟਰੀਜ਼ ਨੂੰ ਜਿਹੜਾ ਤੁਸੀਂ ਮੈਂਸ਼ਨ ਕੀਤਾ, ਔਰ ਮੈਂ ਆਪਣੇ ਦਰਸ਼ਕਾਂ ਔਰ ਸਰੋਤਿਆਂ ਦੀ ਸਹੂਲਤ ਲਈ ਦੱਸਦੇ ਹਾਂ ਕਿ 5 ਆਈ ਇੰਟੈਲੀਜੈਂਸ ਕੋਈ ਕੁਆਡ ਵਾਂਗੂ ਜਾਂ ਕੋਈ ਨੈਟੋ ਵਾਂਗੂ ਪੋਸਟ ਸੈਕੰਡ ਵਰਲਡ ਵਾਰ ਚੋਂ ਨਿਕਲੇ ਹੋਏ ਕਾਨਸੈਪਟ ਨਹੀਂ ਨੇ। ਇਹ ਪ੍ਰੀ ਸੈਕੰਡ ਵਰਲਡ ਵਾਰ ਜਦੋਂ ਕਿ ਇੱਕ ਘਮਸਾਨ ਮਚਿਆ ਹੋਇਆ ਸੀ, ਉਸ ਵੇਲੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ UK ਇਹਨਾਂ ਨੇ ਸਾਂਝੀ ਇੰਟੈਲੀਜੈਂਸ ਦਾ ਇਹ ਸਾਰਾ ਨੈਟਵਰਕ ਬਣਾਇਆ ਸੀ, ਜਿਹੜਾ ਬੜੀ ਕਾਮਯਾਬੀ ਦੇ ਨਾਲ ਸੋਵੀਅਤ ਯੂਨੀਅਨ ਦੇ ਡਾਊਨਫਾਲ ਵੇਲੇ ਵੀ, ਹੁਣ ਦੀ ਜਦੋਂ ਕਿ
ਅਫਗਾਨਿਸਤਾਨ ਦੇ ਵਿੱਚ 20 ਸਾਲ ਨੈਟੋ ਔਰ ਅਮਰੀਕਾ ਦੀਆਂ ਫੌਜਾਂ ਰਹੀਆਂ ਨੇ। ਇਹ ਬੜਾ ਇੱਕ ਇਫੈਕਟਿਵ ਨੈਟਵਰਕ ਹੈ। ਸੋ ਜੂਡੀ ਥਾਮਸ ਨੇ 5 ਮੁਲਕਾਂ ਦੇ ਵਿੱਚ ਜਾ ਕੇ ਬਰੀਫ ਕੀਤਾ ਔਰ ਇਹ ਗੱਲ ਸਾਹਮਣੇ ਆਈ ਹੈ ਵੀ ਜਸਟਿਨ ਟਰੂਡੋ ਨੇ 1-to-1 ਮੀਟਿੰਗਸ ਵੀ ਮੋਦੀ ਨੂੰ ਇਹ ਮੈਂਸ਼ਨ ਕੀਤਾ ਔਰ ਈਵਨ ਵਾਈਟ ਹਾਊਸ ਨੇ ਕਿਹਾ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਜਿਹੜਾ ਉਹ 1-to-1 ਮੀਟਿੰਗ ਦੇ ਵਿੱਚ ਸਾਹਮਣੇ ਲਿਆਂਦਾ। ਸੋ ਜ਼ਾਹਿਰ ਹੈ ਕਿ ਵੀ ਇਹ ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਇਆ। ਅਮਰੀਕਾ ਨੇ ਟਿਪ ਆਫ ਦਿੱਤਾ ਔਰ ਅਮਰੀਕਾ ਦੇ ਲਈ ਇਹ ਸੌਖਾ ਨਹੀਂ ਹੋਏਗਾ ਕਿਉਂਕਿ ਹਾਲ ਦੇ ਸਾਲਾਂ ਦੇ ਵਿੱਚ ਜੇ ਅਸੀਂ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਦੇਖੀਏ, ਫਿਰ ਡਿਊਰਿੰਗ ਟਰੰਪ ਈਰਾ ਦੇਖੀਏ ਜਾਂ ਹੁਣ ਬਾਈਡਨ ਈਰਾ ਦੇਖੀਏ, ਇੰਡੀਆ ਦੇ ਵਿੱਚ ਉਹਨਾਂ ਨੇ ਬਹੁਤ ਹੈਵੀਲੀ ਇਨਵੈਸਟ ਕੀਤਾ ਹੈ ਕਿਉਂਕਿ ਚਾਈਨਾ ਨੂੰ ਨਿਊਟਰਲਾਈਜ਼ ਕਰਨ ਦੇ ਲਈ, ਜਿਹਦੇ ਲਈ ਲਫ਼ਜ਼ ਬੁੱਲ ਵਾਕ ਅੰਗਰੇਜ਼ੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਅਸੀਂ ਪੰਜਾਬੀ 'ਚ ਮੋਢਾ ਇਸਤੇਮਾਲ ਕਰਨਾ ਕਹਿੰਦੇ ਹਾਂ, ਉਹਨਾਂ ਨੇ। ਔਰ ਭਾਰਤ ਵੀ ਇਸ ਵੇਲੇ ਵੱਡਾ ਆਰਮਸ ਖਰੀਦਣ ਵਾਲਾ ਅਮਰੀਕਾ ਤੋਂ ਮੁਲਕ ਵੀ ਬਣ ਗਿਆ ਹੈ। ਯੂਕਰੇਨ ਦਾ ਕ੍ਰਾਈਸਿਸ ਵੀ ਜਿਹੜਾ ਸਾਹਮਣੇ ਹੈ। ਸੋ ਅਮਰੀਕਾ ਦੇ ਲਈ ਇਹ ਸੌਖਾ ਨਹੀਂ ਹੋਏਗਾ ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਅਮਰੀਕਨ ਪਾਲਿਸੀ ਮੇਕਰਸ ਨੂੰ। ਕੈਨੇਡਾ ਦਾ ਤਾਂ ਹੈ ਹੀ ਹੈ ਜੀ। ਜਸਟਿਨ ਟਰੂਡੋ, ਜੇ ਇਹਨਾਂ ਦੇ ਤੁਸੀਂ ਪਿਤਾ ਦੀ ਲੈਗੇਸੀ ਵੀ ਦੇਖੋ, ਇਹ ਕੋਈ ਆਲ ਆਫ ਏ ਸਡਨ ਜਿਹੜਾ ਤਬਦੀਲੀ ਨਹੀਂ ਹੈ। ਇਹ ਉਹ ਪਰਿਵਾਰ ਹੈ, ਫ੍ਰੈਂਚ ਮੂਲ ਦੇ ਨੇ, ਜਿਹੜੇ ਬੇਸਿਕ ਲਿਬਰਟੀਜ਼ ਨੂੰ, ਹਿਊਮਨ ਰਾਈਟਸ ਨੂੰ ਬਾਈ ਕਨਵਿਕਸ਼ਨ ਜਿਹੜਾ ਉਹ ਮੰਨਦੇ ਨੇ। ਔਰ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ, ਜਿਹਨੂੰ ਅਸੀਂ ਗੁਰੂ ਨਾਨਕ ਜਹਾਜ਼ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਨਾਂ ਰੱਖਿਆ ਸੀ, ਉਹਦੀ ਵੀ ਮਾਫੀ ਮੰਗੀ ਸੀ। ਨੇਟਿਵ ਕੈਨੇਡੀਅਨਸ ਤੋਂ ਵੀ ਮਾਫੀ ਮੰਗੀ ਸੀ। ਔਰ ਇਸ ਮੁੱਦੇ ਦੇ ਉੱਤੇ ਮੈਂ ਸਮਝਦਾ ਹਾਂ ਕਿ ਜਸਟਿਨ ਟਰੂਡੋ ਨੇ ਜਿਸ ਮਜ਼ਬੂਤੀ ਦੇ ਨਾਲ ਸਟੈਂਡ ਲਿਆ, ਇਹ ਉਹਨੇ ਹਿਊਮਨ ਹਿਸਟਰੀ 'ਚ ਵੀ ਔਰ ਸਿੱਖਾਂ ਦੇ ਦਿਲਾਂ ਦੇ ਵਿੱਚ ਤਾਂ ਅਸੀਂ ਤਾਂ ਕਦੇ ਨਵਾਬ ਮਲੇਰਕੋਟਲੇ ਨੂੰ ਨਹੀਂ ਭੁੱਲੇ, ਸ਼ੇਰ ਮੁਹੰਮਦ ਖਾਨ ਨੂੰ, ਕਿ ਉਹਨੇ ਹਾਂ ਦਾ ਨਾਰਾ ਮਾਰਿਆ ਸੀ। ਸੋ ਮੈਂ ਸਮਝਦਾ ਵੀ ਇਹ ਬੜਾ ਬੋਲਡ ਸਟੈਪ ਹੈ ਔਰ ਇਹ ਜਿਹੜਾ ਇਸ਼ੂ ਹੈ ਇਹ ਸੌਖਿਆ ਜਾਣ ਵਾਲਾ ਨਹੀਂ ਹੈ। ਹਾਲਾਂਕਿ ਪਿਛਲੇ 2 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਉਹੀ ਭਾਰਤ ਜਿਹੜਾ ਕਿ ਬਿਲਕੁਲ ਜਿਹੜਾ ਇੱਕ ਸ਼ਰਾਬੀ ਹਾਥੀ ਵਾਂਗ ਬਿਹੇਵ ਕਰ ਰਿਹਾ ਸੀ। ਹੁਣ 2 ਦਿਨ ਪਹਿਲਾਂ ਜਿਹੜੇ ਕੈਨੇਡਾ ਦੇ ਐਂਬੈਸਡਰ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ, ਬੌਬ ਰੇ, ਉਹਨਾਂ ਨੇ ਇਹ CBC ਜਿਹੜਾ ਉਹਨਾਂ ਦਾ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦਾ ਚੈਨਲ ਹੈ, ਉਹਦੇ ਤੋਂ ਉਹਨਾਂ ਨੇ ਕਿਹਾ ਕਿ ਜੀ ਮੈਂ ਜਦੋਂ ਬੋਲ ਕੇ ਹਟਿਆ ਜਿਹੜਾ UN ਦੇ ਵਿੱਚ, ਤੇ ਇੰਡੀਆ ਦੀ ਜਿਹੜੀ ਐਂਬੈਸਡਰ ਹੈ UN, ਜਿਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਕਿਹਾ ਜਾਂਦਾ ਹੈ, ਰੁਚਿਕਾ ਕੰਬੋਜ, ਉਹਨੇ ਮੈਨੂੰ ਪਾਸੇ ਖੜਿਆ ਤੇ ਉਹਨੇ ਕਿਹਾ ਥੈਂਕ ਯੂ ਔਰ ਅਸੀਂ ਗੱਲਬਾਤ ਲਈ ਤਿਆਰ ਹਾਂ ਵੀ ਇਸ ਮਸਲੇ ਨੂੰ ਗੱਲਬਾਤ ਰਾਹੀਂ ਉਲਝਾਈਏ। ਇਹੀ ਐਸ ਜੈ ਸ਼ੰਕਰ ਦੀ ਜਿਹੜੀ ਐਰੋਗੈਂਸ ਹੈ ਉਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਹੁਣ ਉਹ ਥੋੜਾ ਜਿਹਾ ਲਿਫਤ ਪਲ ਤੁਰੇ ਹੋਏ ਨੇ। ਸੋ ਆਉਣ ਵਾਲੇ ਦਿਨਾਂ ਜਦੋਂ ਤੱਕ ਇਹ ਇਨਵੈਸਟੀਗੇਸ਼ਨ ਮੰਤਕੀ ਅੰਜਾਮ ਤੇ ਪਹੁੰਚਦੀ ਹੈ, ਹੋਰ ਵੀ ਜਿਹੜਾ ਉਹ ਜਿਹੜੀਆਂ ਨੇ ਹਕੀਕਤਾਂ ਉਹ ਸਾਹਮਣੇ ਆਉਣਗੀਆਂ। ਇਹ ਸਾਰੇ ਵਰਤਾਰੇ ਨੇ, ਜਿੱਦਾਂ ਤੁਸੀਂ ਦੱਸਿਆ ਵੀ ਸ਼ਹੀਦਾਂ ਦੇ ਜਦੋਂ ਖੂਨ ਕੋਈ ਵੀ ਡੁੱਲਦਾ ਆ ਤੇ ਉਹ ਬਹੁਤ ਕੁਛ ਚੀਜ਼ਾਂ ਕਰਦੀਆਂ ਆ, ਬਹੁਤ ਸਾਰੇ ਵਰਤਾਰੇ ਵਾਪਰਦੇ ਆ। ਸਿੱਖ ਹੋਮਲੈਂਡ ਦੀ, ਖਾਲਿਸਤਾਨ ਦੀ ਗੱਲ ਮੇ ਵੀ ਵੈਸਟਰਨ ਮੀਡੀਆ 'ਚ ਜਾਂ ਬਾਕੀ ਦੁਨੀਆ ਨੂੰ ਇੰਨੀ ਨਹੀਂ ਸੀ ਪਤਾ ਲੱਗਣੀ ਜਿਹੜੀ ਇਸ ਪੂਰੇ ਇੰਸੀਡੈਂਟ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਵਾਪਰੀ ਆ। ਚਾਹੇ ਉਹ ਵਾਲ ਸਟਰੀਟ ਜਰਨਲ ਆ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਪੋਲੀਟਿਕੋ, ਇੰਟਰਸੈਪਟ, ਗਾਰਡੀਅਨ, ਦੁਨੀਆ ਦੀਆਂ ਪ੍ਰਮੁੱਖ ਅਖਬਾਰਾਂ ਜਾਂ ਨਿਊਜ਼ ਅਦਾਰਿਆਂ ਦੇ ਵਿੱਚ ਇਹ ਜਿਹੜੀ ਚਰਚਾ ਚੱਲੀ ਆ, ਇਸ ਸਟਰਗਲ ਦੀ ਜਿਹੜੀ ਉਹ ਚਰਚਾ ਚੱਲੀ ਆ। ਜੀਓ ਪੋਲੀਟੀਕਲੀ ਆਪਾਂ ਸਿੱਖ ਪੁਆਇੰਟ ਆਫ ਵਿਊ ਤੋਂ ਇਹਨੂੰ ਆਪਾਂ ਕਿੱਦਾਂ ਦੇਖਦੇ ਹਾਂ ਇਸ ਪੂਰੇ ਇੰਸੀਡੈਂਟ? ਦੇਖੋ, ਇਹ ਕੁਝ ਚੀਜ਼ਾਂ ਇਤਿਹਾਸ ਦੇ ਮੌਕੇ ਵੀ ਹੁੰਦੇ ਨੇ, ਕੁਝ ਜਿਹੜੇ ਨੇ ਉਹ ਮਿਸਡ ਓਪਰਚੁਨਿਟੀਜ਼ ਵੀ ਹੁੰਦੀਆਂ ਨੇ। ਤੇ ਜੇ ਅਸੀਂ ਸਿੱਖ ਇਤਿਹਾਸ ਪਿਛਲੀਆਂ 2 ਸਦੀਆਂ ਦਾ ਹੀ ਦੇਖਣਾ ਹੋਏ ਤੇ ਅਸੀਂ ਮੌਕੇ ਸੰਭਾਲੇ ਵੀ ਨੇ। 18ਵੀਂ ਸਦੀ 'ਚ ਇੱਕੋ ਵੇਲੇ ਸਿੱਖਾਂ ਨੇ ਮੁਗਲਾਂ, ਅਫਗਾਨਾਂ ਔਰ ਮਰਾਠਿਆਂ ਨੂੰ, ਜਿਹੜੇ ਪੰਜਾਬ ਦੀ ਦਾਅਵੇਦਾਰੀ ਸੀ, ਉਹਨਾਂ ਨੇ ਸਿਸਟੇਮੈਟਿਕਲੀ, ਡਿਪਲੋਮੈਟਿਕਲੀ ਇਹਨਾਂ ਤਿੰਨਾਂ ਹੀ ਤਾਕਤਾਂ ਨੂੰ ਡਿਫੀਟ ਕੀਤਾ ਔਰ ਪੰਜਾਬ ਦੇ ਉੱਤੇ ਖਾਲਸੇ ਨੇ ਆਪਣਾ ਰਾਜ ਸਥਾਪਿਤ ਕਰਦਿਆਂ ਇਹ ਜਿਹੜਾ ਉਹਨਾਂ ਦਾ ਰਿਜ਼ੋਲਵ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ। ਬਹੁਤ ਘੱਟ ਲੋਕਾਂ ਨੂੰ ਮਰਾਠਿਆਂ ਦਾ 2 ਸਾਲ ਪੰਜਾਬ ਤੇ ਕਾਬਜ਼ ਰਹਿਣਾ ਜਾਂ ਅਦੀਨਾ ਬੇਗ ਨੂੰ ਉਹਨਾਂ ਨੇ ਲਾਹੌਰ ਦਾ ਗਵਰਨਰ, ਇਹਦਾ ਬਹੁਤ ਘੱਟ ਪਤਾ ਹੈ। ਪਰ ਇਹ ਦੱਖਣ ਇਹਨੂੰ ਹੀ ਕਹਿੰਦੇ ਨੇ, ਦੱਖਣ ਤੋਂ ਆਏ, ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਕਈ ਕੋਟ ਚੜੇ ਪੂਰਬੀ ਦੱਖਣੀ ਜੀ। ਸੋ ਇਹ 18ਵੀਂ ਸਦੀ 'ਚ ਅਸੀਂ ਉਹਨਾਂ ਅਪਰਚੁਨਿਟੀਜ਼ ਨੂੰ ਅਵੇਲ ਕੀਤਾ। ਨਤੀਜੇ ਦੇ ਤੌਰ ਤੇ ਅਸੀਂ 1.5 ਲੱਖ ਮੁਰੱਬਾ ਮੀਲ ਤੋਂ
ਵੱਡਾ ਜਿਹੜਾ ਇਲਾਕਾ ਹੈ ਉਹ ਫਤਹ ਕਰਕੇ ਸਰਕਾਰੇ ਖਾਲਸਾ ਜੀਓ ਇਸ ਰਾਜ ਨੂੰ ਸਥਾਪਿਤ ਕੀਤਾ, ਜਿਹੜਾ 1849 ਤੱਕ ਰਿਹਾ। ਹੁਣ ਮਿਸਡ ਓਪਰਚੁਨਿਟੀ ਦੀ ਗੱਲ ਕਰੀਏ ਤੇ 1947 ਤੇ ਆ ਜਾਈਏ 98 ਸਾਲ ਬਾਅਦ, ਕਿ ਜਦੋਂ ਕਿ ਅਸੀਂ ਤੀਸਰੀ ਧਿਰ ਸਾਂ, ਜਦੋਂ ਕਿ ਟ੍ਰਾਂਸਫਰ ਆਫ ਪਾਵਰ ਦੀ ਨੈਗੋਸ਼ੀਏਸ਼ਨ ਹੋ ਰਹੀ ਸੀ, ਅਸੀਂ ਵਾਕਿਫ ਹੈ ਕਿ ਵੀ ਅਸੀਂ ਕਿਵੇਂ ਉਸ ਓਪਰਚੁਨਿਟੀ ਨੂੰ ਮਿਸ ਕੀਤਾ। ਜੇ ਪਟੇਲ ਦੇ ਲਫ਼ਜ਼ਾਂ 'ਚ ਕਹਿਣਾ ਹੋਏ, ਜਿਹੜਾ ਉਹਨੇ ਸਿੱਖ ਲੀਡਰਸ਼ਿਪ ਨੂੰ ਕਿਹਾ ਕਿ ਸਿੱਖਸ ਹੈਵ ਮਿਸਡ ਦਾ ਬਸ, ਔਰ ਜੇ ਨਹਿਰੂ ਦੇ ਲਫ਼ਜ਼ਾਂ 'ਚ ਕਹਿਣਾ ਹੋਏ ਤੇ ਉਸ ਨੇ ਕਿਹਾ ਸਰਕਮਸਟੈਂसेस हैव नाउ चेंज्ड, तब बात और थी अब बात और है। ਇਹਨਾਂ 75 ਸਾਲਾਂ 'ਚ 37 ਸਾਲ ਅਸੀਂ 47 ਤੋਂ 84 ਤੱਕ ਕੋਸ਼ਿਸ਼ ਕੀਤੀ ਕਿ ਇੰਡੀਅਨ ਯੂਨੀਅਨ ਦੇ ਅੰਦਰ ਇੱਕ ਆਟੋਨਮਸ ਸਟੇਟਸ ਦੇ ਨਾਲ ਆਪਣੀ ਜ਼ਬਾਨ, ਆਪਣਾ ਮਜ਼ਹਬ, ਆਪਣੀ ਤਹਿਜ਼ੀਬ, ਉਸ ਨੂੰ ਅਸੀਂ ਸੁਰੱਖਿਅਤ ਰੱਖ ਸਕੀਏ। ਪਰ ਜਵਾਬ ਸਟੇਟ ਵੱਲੋਂ ਟੋਟਲ ਵਾਰ ਦੇ ਰੂਪ ਦੇ ਵਿੱਚ ਸਾਹਮਣੇ ਆਇਆ, ਜਿੱਥੋਂ ਸਾਡੀ ਖਾਲਿਸਤਾਨ ਦੀ ਸਟਰਗਲ ਸ਼ੁਰੂ ਹੁੰਦੀ ਹੈ। ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਨਾਂ 39 ਸਾਲਾਂ 'ਚ ਸਟੇਟ ਦੇ ਕੋਲ ਹੀ ਸਾਰਾ ਕੰਟਰੋਲ ਸੀ। ਉਹਨਾਂ ਜ਼ਮਾਨਿਆਂ 'ਚ ਭਾਰਤੀ ਦੂਰਦਰਸ਼ਨ ਇੱਕੋ ਇੱਕ ਟੀਵੀ ਚੈਨਲ ਹੁੰਦਾ ਸੀ, ਮੀਡੀਆ ਇਹਨਾਂ ਦੇ ਕੋਲ ਸੀ। ਇਹਨਾਂ ਦੀਆਂ ਐਮਬੈਸੀਆਂ, ਕੌਂਸਲੇਟਾਂ ਨੇ ਉਦੋਂ ਵੀਡੀਓ ਕੈਸਟਸ, ਆਡੀਓ ਕੈਸਟਸ ਬਣਾ ਕੇ ਸਿੱਖਾਂ ਨੂੰ ਟੈਰਰਿਜ਼ਮ ਦੇ ਖਾਤੇ 'ਚ ਪਾਇਆ। ਔਰ ਵਰਸਟ ਘਟਨਾ ਮੈਂ ਸਮਝਦਾ ਵੀ ਇਹ ਜਿਹੜੀ ਗੱਲ ਹੁਣ ਇੰਡੀਅਨ ਇਸ ਕਿਲਿੰਗ ਸਪਰੀ ਦੀ ਆਈ ਹੈ, ਇਹਨੂੰ ਹੁਣ ਅਸੀਂ ਪਿੱਛੇ ਲੈ ਕੇ ਜਾਣਾ ਹੈ, ਕਿਉਂਕਿ 에ਅਰ ਇੰਡੀਆ ਦਾ ਹਾਦਸਾ ਇਹ ਵੀ ਇਹਨਾਂ ਦਾ ਕੰਮ ਹੀ ਸੀ। 85 ਦੇ ਵਿੱਚ ਇਹਨਾਂ ਨੇ ਕਾਰਾ ਕੀਤਾ, ਔਰ ਉਸ ਇੱਕ ਵਾਕਿਆ ਦੇ ਨਾਲ ਸਾਡੀ ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਇਹਨਾਂ ਨੇ ਪਾਇਆ। ਸੋ ਇਹ ਜਿਹੜਾ ਵਰਤਾਰਾ ਪਿਛਲੇ 10 ਦਿਨਾਂ 'ਚ ਵਾਪਰਿਆ, ਤੁਸੀਂ ਨੈਰੇਟਿਵ ਦੇਖੋ, ਤੁਸੀਂ ਅਖਬਾਰਾਂ ਪ੍ਰੋਮੀਨੈਂਟ ਦਾ ਜ਼ਿਕਰ ਕੀਤਾ ਹੈ, ਮੈਂ ਉਹਦੇ 'ਚ ਨਾ ਹੋਰ ਬਲੂਮਬਰਗ ਵੀ ਜੋੜ ਦੇਣਾ ਕਿ ਇਸ ਸਾਰੇ ਪੀਰੀਅਡ 'ਚ ਹੁਣ ਜੇ ਸਰਕਾਰ ਨੇ ਹਰਦੀਪ ਸਿੰਘ ਨਿੱਜਰ ਨੂੰ ਕਿਸੇ ਅਖੌਤੀ ਟਾਈਗਰ ਫੋਰਸ ਦਾ ਚੀਫ ਬਣਾਇਆ ਹੈ, ਉਹਦੇ ਸਿਰ ਤੇ 10 ਲੱਖ ਦਾ ਇਨਾਮ ਰੱਖਿਆ ਹੈ, ਆਤੰਕਵਾਦੀ ਫਲਾਣਾ, ਤੇ ਤੁਸੀਂ ਹਰ ਮੀਡੀਆ 'ਚ ਦੇਖੋਗੇ ਤੇ ਉਹ ਸਿੱਖ ਸੈਪਰੇਟਿਸਟ ਐਕਟਿਵਿਸਟ ਇਹ ਲਫ਼ਜ਼ ਸਾਨੂੰ ਦੇਖਣ ਨੂੰ ਮਿਲਦੇ ਨੇ। ਸੋ ਸਾਡੀ ਮੂਵਮੈਂਟ ਨੂੰ ਉਸ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਔਰ ਇਸ ਪੀਰੀਅਡ ਦੇ ਵਿੱਚ ਮੈਂ ਸਮਝਦਾ ਹਾਂ, ਜੇ ਗੂਗਲ ਦੇ ਉੱਤੇ ਤੁਸੀਂ ਮੋਸਟ ਸਰਚਡ ਸਾਈਟ ਦੇਖੋਗੇ ਤਾਂ ਉਹ ਖਾਲਿਸਤਾਨ ਹੋਏਗਾ, ਉਹ ਅੰਮ੍ਰਿਤਸਰ ਹੋਏਗਾ, ਉਹ ਭਿੰਡਰਾਂਵਾਲੇ ਹੋਏਗਾ, ਕਿਉਂਕਿ ਇਸ ਗੱਲ ਨੇ ਇੰਟਰਨੈਸ਼ਨਲੀ ਜਿੱਥੇ ਸਿੱਖ ਸਟਰਗਲ ਦੇ ਨਾਂ ਨੂੰ ਉਜਾਗਰ ਕੀਤਾ, ਉੱਥੇ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ ਸਾਨੂੰ ਜੇ ਅਸੀਂ ਬੜੇ ਸੰਭਲ ਕੇ ਚੱਲੀਏ ਤੇ ਅਸੀਂ ਉਵੇਂ ਹੀ ਆਪਣੀ ਮੂਵਮੈਂਟ ਦੇ ਲਈ ਇੱਕ ਹਮਦਰਦੀ ਕ੍ਰੀਏਟ ਕਰਵਾ ਸਕਦੇ ਹਾਂ। ਜਿਵੇਂ ਸੈਕੰਡ ਵਰਲਡ ਵਾਰ ਦੇ ਦੌਰਾਨ ਯਹੂਦੀਆਂ ਦੀ ਨਸਲਕੁਸ਼ੀ ਤੋਂ ਬਾਅਦ ਇੱਕ ਸਿੰਪੈਥੀ ਵੇਵ ਸੀ ਕਿ ਭਾਈ ਇਹ ਪਰਸੀਕਿਊਟਡ ਲੋਕ ਨੇ, ਇਹਨਾਂ ਨੂੰ ਆਪਣੇ ਮੁਲਕ ਤੋਂ ਵੀ 2000 ਸਾਲ ਪਹਿਲਾਂ ਕੱਢਿਆ, ਈਸਟਰਨ ਯੂਰਪ ਦੇ ਵਿੱਚ ਇਹਨਾਂ ਦੇ ਨਾਲ ਕੀ ਹੋਇਆ ਤੇ ਇਹਨਾਂ ਨੂੰ ਇਹਨਾਂ ਦਾ ਦੇਸ਼ ਦੇਣਾ। ਔਰ ਉਸ ਸਿੰਪੈਥੀ ਵੇਵ ਚੋਂ ਹੀ ਜਿਹੜਾ ਇਜ਼ਰਾਈਲ ਦੇ ਕਨਸੈਪਟ ਨੇ ਜਨਮ ਲਿਆ। ਸੋ ਅਸੀਂ ਸਮਝਦੇ ਹਾਂ ਵੀ ਸਾਡਾ ਤਾਂ ਦਾਵਾ ਹਿਸਟੋਰੀਕਲੀ ਹੈ, 173-74 ਸਾਲ ਪਹਿਲਾਂ ਸਾਡਾ ਆਪਣਾ ਐਮਪਾਇਰ ਸੀ। ਸਾਡਾ ਦਾਵਾ 75 ਸਾਲ ਪਹਿਲਾਂ ਵੀ ਹੈ ਕਿ ਭਾਈ ਅਸੀਂ ਤੀਸਰੀ ਧਿਰ ਸੀ। ਔਰ ਜੂਨ 84 ਤੋਂ ਬਾਅਦ ਜੋ ਸਾਡੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ, ਅਸੀਂ ਪਰਸੀਕਿਊਸ਼ਨ ਦੇ ਖਾਤੇ 'ਚ ਵੀ ਆਂਦੇ ਹਾਂ। ਅਸੀਂ ਉਹ ਲੋਕ ਹੈ ਜਿਨ੍ਹਾਂ ਦੀ ਸਾਂਝੀ ਹਿਸਟਰੀ ਹੈ, ਪਰਸੀਕਿਊਸ਼ਨ ਦੀ ਸਾਂਝੀ ਬੋਲੀ ਹੈ। ਔਰ ਸਾਡੇ ਕੋਲ ਅੱਜ ਧਰਤੀ ਦਾ ਇੱਕ ਖਿੱਤਾ ਹੈ 50,300 ਸਕੁਅਰ ਕਿਲੋਮੀਟਰ ਹੀ ਸਹੀ, ਜਿੱਥੇ ਸਿੱਖ 65% ਤੋਂ ਜ਼ਿਆਦਾ ਨੇ। ਸੋ ਸਾਡੇ ਕੋਲ ਜਿਹੜਾ ਇੱਕ ਨੇਸ਼ਨ ਸਟੇਟ ਕ੍ਰੀਏਟ ਕਰਨ ਦੇ ਬੇਸਿਕ ਇਨਗਰੀਡੀਐਂਟ ਮੰਨੇ ਜਾਂਦੇ ਨੇ ਪੋਲੀਟੀਕਲ ਸਾਇੰਸ ਦੇ ਵਿੱਚ, ਉਹ ਸਾਰੇ ਹੀ ਮੌਜੂਦ ਨੇ। ਅਸੀਂ ਤਾਂ ਇਸ ਲਈ ਪਰਸੀਕਿਊਟਡ ਜਾਂ ਲੈਫਟ ਆਊਟ ਰਹੇ ਕਿ ਸਾਡੀ ਬਾਂਹ ਕਿਸੇ ਨੇ ਨਹੀਂ ਫੜੀ। ਤੇ ਹੁਣ ਜੇ ਪੱਛਮੀ ਤਾਕਤਾਂ ਸੱਚਮੁੱਚ ਇਸ ਪਾਸੇ ਵੱਲ ਆਉਂਦੀਆਂ ਨੇ ਤੇ ਜਿਓਪੋਲਿਟਿਕਸ ਦੇ ਐਂਗਲ ਤੋਂ ਵੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਇਹ ਆਪਣੇ ਸਾਡੇ ਸਰੋਤਿਆਂ ਔਰ ਦਰਸ਼ਕਾਂ ਲਈ ਵੀ ਹੈ ਕਿ ਜਦੋਂ ਤੁਸੀਂ ਦੇਖਦੇ ਹੋ ਨੇਸ਼ਨ ਕਦੇ ਪੀਸ ਟਾਈਮ 'ਚ ਨਹੀਂ ਬਣਦੇ ਜਾਂ ਕੋਈ ਇਨਸਾਫ ਦੇ ਨਾਂ ਥੱਲੇ ਨਹੀਂ ਬਣਾਉਂਦਾ ਜੀ, ਬਹੁਤ ਧੱਕਾ ਹੋ ਰਿਹਾ। ਦੂਜਾ ਇਹ ਲੋੜ 'ਚੋਂ ਬਣਦੇ ਨੇ, ਸਟ੍ਰੈਟੇਜਿਕ ਨੀਡ 'ਚੋਂ ਬਣਦੇ ਨੇ। ਔਰ ਜਦੋਂ ਜਿਓਪੋਲਿਟਿਕਸ ਬਦਲਦੀ ਹੈ, ਫਸਟ ਵਰਲਡ ਵਾਰ ਦਾ ਮੈਂ ਜ਼ਿਕਰ ਕੀਤਾ ਹੈ, ਕਿੰਨੇ ਨੇਸ਼ਨ ਮਿਡਲ ਈਸਟ 'ਚ ਬਣੇ। ਸੈਕੰਡ ਵਰਲਡ ਵਾਰ ਤੋਂ ਬਾਅਦ ਕਿਵੇਂ ਕਿੰਨੀਆਂ ਕਾਲੋਨੀਜ਼ ਆਜ਼ਾਦ ਹੋਈਆਂ। ਸੋ ਇਸ ਵੇਲੇ ਜੇ ਤੁਸੀਂ ਪੋਪੂਲੇਸ਼ਨ ਡੈਮੋਗ੍ਰਾਫਿਕਸ ਦੇਖੋ, ਇਸਲਾਮ
मोराको तो शुरू ਹੁੰਦਾ है और इस्लाम सारे सेंट्रल एशिया ਦੇ 6 रिपब्लिक करके आके वाघा और हुसैनी वाला बॉर्डर ਤੇ ਮੁੱਕਦਾ ਹੈ। और दूसरे पासे ਅਸੀਂ देखते हैं कि चाइना एक न्यूक्लियर पावर, पाकिस्तान एक न्यूक्लियर पावर, इंडिया एक न्यूक्लियर पावर, ਤਿੰਨੋਂ हॉस्टाइल, ਹਿੰਦੂਆਂ ਔਰ ਮੁਸਲਮਾਨਾਂ ਦਾ 1000 ਸਾਲ ਦਾ ਐਨੀਮੋਸਿਟੀ ਦੀ ਹਿਸਟਰੀ, ਉਹ ਉਹਦੇ ਹੱਥ ਦਾ ਛੋਇਆ ਪਾਣੀ ਨਾ ਪੀਏ, ਉਹ ਉਹਨੂੰ ਕਾਫਰ ਕਹੇ। ਹੁਣ ਇਸ ਸਾਰੇ ਦੇ ਵਿੱਚ ਸਿੱਖ ਧਰਮ ਮੁੱਢਲੀਆਂ ਵੈਲਿਊਜ਼ ਦੇ ਲਿਹਾਜ਼ ਨਾਲ ਵੀ ਸਾਡੀਆਂ ਉਹੀ ਵੈਲਿਊਜ਼ ਨੇ ਜੋ ਇਹਨਾਂ ਪੱਛਮੀ ਜਮਹੂਰੀਅਤ ਵਾਲੇ ਮੁਲਕਾਂ ਦੀਆਂ ਨੇ। ਸਾਡਾ ਨਾ ਹਿੰਦੂਆਂ ਦੇ ਨਾਲ ਕੋਈ ਲੜਾਈ ਹੈ, ਨਾ ਮੁਸਲਮਾਨਾਂ ਦੇ ਨਾਲ ਲੜਾਈ ਹੈ। ਅਸੀਂ ਤਾਂ ਮੁੱਢਲੀਆਂ ਧਾਰਮਿਕ ਆਜ਼ਾਦੀਆਂ 'ਚ ਯਕੀਨ ਰੱਖਦੇ ਹਾਂ। ਔਰ ਆਲਮੋਸਟ 600 ਕਿਲੋਮੀਟਰ ਅਸੀਂ ਬਫਰ ਦੇ ਤੌਰ ਤੇ ਆਲਰੇਡੀ ਇੰਡੀਆ ਪਾਕਿਸਤਾਨ ਦੇ ਵਿੱਚ ਬੈਠੇ ਹਾਂ, ਜਿਹੜਾ ਉਹਨਾਂ ਦੇ ਬਾਰਡਰ ਨੂੰ ਜਿਹੜਾ ਸੈਪਰੇਟ ਕਰਦੇ ਆ। ਸਿਰਫ 20% ਜੇ ਇਸ ਸਾਰੇ ਨੂੰ ਐਕਸਟੈਂਡ ਕਰਕੇ ਕੋਟ ਲਖਪਤ ਤੱਕ ਲਿਜਾਇਆ ਜਾਂਦਾ ਹੈ, ਗੁਜਰਾਤ ਦੇ ਸਮੁੰਦਰ ਤੱਕ, ਤੇ ਇਧਰੋਂ ਲਦਾਖ ਜਿਹੜਾ ਕਦੇ ਸਿੱਖ ਰਾਜ ਦਾ ਬਾਰਡਰ ਸੀ ਨਾਰਥ ਈਸਟ ਦੇ ਨਾਲ, ਤੇ ਤੁਸੀਂ ਬੜਾ ਕੰਫਰਟੇਬਲੀ ਉਹ ਮੈਪ ਖਾਲਿਸਤਾਨ ਦਾ ਕ੍ਰੀਏਟ ਕਰ ਸਕਦੇ ਹੋ, ਜਿਹੜਾ ਇੱਕ ਐਜ਼ ਏ ਬਫਰ ਜ਼ੋਨ ਹੋਏਗਾ, ਜਿਹੜਾ ਉਸ ਖਿੱਤੇ ਦੇ ਵਿੱਚ ਪ੍ਰੋਸਪੈਰਿਟੀ, ਸਟੇਬਿਲਿਟੀ ਦਾ ਮਾਹੌਲ ਵੀ ਦੇਗਾ, ਔਰ ਜਿਹੜਾ ਅਮਨ ਦਾ ਔਰ ਜ਼ਾਹਰ ਹੈ ਪੱਛਮੀ ਤਾਕਤਾਂ ਦੇ ਲਈ ਵੀ ਉਹ ਉਹਨਾਂ ਵੈਲਿਊਜ਼ ਦੇ ਉੱਤੇ ਹੋਏਗਾ ਜਿਹਦੇ ਉੱਤੇ ਕਿ ਇਹ ਡੈਮੋਕ੍ਰੇਸੀਜ਼ ਖੜੀਆਂ ਨੇ। ਜੀ, ਮੌਕਾ ਸਾਂਭਣ ਦੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ, ਮੀਡੀਆ ਦਾ ਵੀ ਜ਼ਿਕਰ ਕੀਤਾ। ਉੱਥੇ ਦਾ ਜਿਹੜਾ ਮੀਡੀਆ ਪਿਛਲੇ 10 ਦਿਨਾਂ ਤੋਂ ਜੋ ਇਹ ਬਿਰਤਾਂਤ ਘਟ ਰਿਹਾ, ਪ੍ਰੋਪੋਗੰਡਾ ਕਰ ਰਿਹਾ, ਪ੍ਰੋਪੋਗੰਡਾ ਉਹਨਾਂ ਦੇ ਲਈ ਕੋਈ ਨਵਾਂ ਨਹੀਂ। ਮੋਦੀ ਦੀ ਗੋਦੀ ਦੇ ਵਿੱਚ ਬਹਿ ਕੇ ਜੋ ਬੋਲਣਾ ਉਹ ਬੋਲਦੇ ਰਹਿੰਦੇ ਆ, ਕਰਦੇ ਰਹਿੰਦੇ ਆ। ਉਹਨਾਂ ਨੇ ਇੱਥੋਂ ਤੱਕ ਵੀ ਕਹਿਣ ਦੀ ਕੋਸ਼ਿਸ਼ ਕੀਤੀ ਵੀ ਟਰੂਡੋ ਨੂੰ ਸਾਥ ਨਹੀਂ ਮਿਲ ਰਿਹਾ, ਬਾਹਰਲੇ ਮੁਲਕਾਂ ਦਾ ਸਾਥ ਜਿਹੜਾ ਉਹ ਨਹੀਂ ਮਿਲ ਰਿਹਾ। ਇੱਧਰੋਂ ਜ਼ਿਕਰ ਕੀਤਾ ਆਪਾਂ ਸੈਕਟਰੀ ਆਫ ਸਟੇਟ ਜੇਕ ਸੁਲੀਵਨ, ਪ੍ਰੈਜ਼ੀਡੈਂਟ ਬਾਈਡਨ, ਇੱਥੋਂ ਤੱਕ ਕਿ ਆਸਟ੍ਰੇਲੀਆ ਤੋਂ ਬਿਆਨ ਆ ਰਹੇ ਆ, ਯੂਕੇ ਤੋਂ ਬਿਆਨ ਆ ਰਹੇ ਆ। ਇਹ ਇੱਕ ਮਿਸਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਦਾ ਜਿਹੜਾ ਉੱਥੇ ਇੱਕ ਐਡਾ ਵੱਡਾ ਮਸ਼ੀਨ ਬਣੀ ਪਈ ਆ, ਇਹ ਕੈਨੇਡਾ ਨੂੰ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਤੁਸੀਂ UN ਦਾ ਵਰਤਾਰਾ ਵੀ ਦੱਸਿਆ ਵੀ ਉੱਥੇ ਸਾਈਡ 'ਤੇ ਲਿਆ ਕੇ ਗੱਲ ਕਰਨਾ ਵੀ ਚਾਹੁੰਦੇ ਆ। ਭਾਰਤ ਚੌਂਚ ਫਿਰ ਉਹ ਫਸਿਆ ਨਜ਼ਰ ਆ ਰਿਹਾ। ਦੇਖੋ, ਜੇ ਤਾਂ ਇਹਨਾਂ ਦੇ ਝੂਠ ਦੇ ਵਰਤਾਰੇ ਦੀ ਗੱਲ ਕਰਨੀ ਹੈ, ਫਿਰ ਤੁਹਾਨੂੰ ਚਾਣਕਿਆ ਨੀਤੀ ਜਾਂ ਇਹਨਾਂ ਦਾ ਵਰਤਾਰਾ 3500 ਸਾਲ ਦਾ ਜਿਹੜਾ ਇੱਕ ਗੱਲ ਤੇ ਮਬਨੀ ਹੈ ਕਿ ਇੰਨਾ ਵੱਡਾ ਝੂਠ ਬੋਲੋ ਕਿ ਦੁਨੀਆ ਸਮਝੇ ਵੀ ਇਹ ਝੂਠ ਹੋ ਨਹੀਂ ਸਕਦਾ, ਫਿਰ ਉਸ ਝੂਠ ਨੂੰ ਬਾਰ-ਬਾਰ ਦੁਹਰਾਓ, ਬਾਰ-ਬਾਰ ਰਿਪੀਟ ਕਰੋ। ਔਰ ਮੈਂ ਕਰੰਟ ਪੀਰੀਅਡ ਦੀ ਉਦਾਹਰਣ ਦੇ ਦਿੰਦਾ। ਤੁਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਫਿਗਰਸ ਦੇਖੋ। ਕੋਵਿਡ-19 ਦੇ ਨਾਲ ਦੁਨੀਆ ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਤਾਬਕ 15 ਮਿਲੀਅਨ ਲੋਕ ਮਰੇ, 1.5 ਕਰੋੜ ਜੀ। ਉਹਨਾਂ ਚੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਤਾਬਕ 4.3 ਮਿਲੀਅਨ ਭਾਰਤ ਦੇ ਵਿੱਚ ਮਰੇ, 43 ਲੱਖ। ਮਤਲਬ ਇਹ ਹੈ ਵੀ ਕੋਵਿਡ-19 ਨਾਲ ਮਰਨ ਵਾਲਿਆਂ 'ਚ ਹਰ ਤੀਸਰਾ ਬੰਦਾ ਭਾਰਤੀ ਹੈ। ਹੁਣ ਤੁਸੀਂ ਪ੍ਰੋਪੇਗੈਂਡਾ ਦਾ, ਔਰ ਸਭ ਤੋਂ ਜ਼ਿਆਦਾ ਯੂਪੀ 'ਚ ਡੈਥਸ ਹੋਈਆਂ। ਇਹ ਮੋਦੀ ਯੂਪੀ 'ਚ ਬਨਾਰਸ ਜਾ ਕੇ ਆਦਿੱਤਿਆਨਾਥ ਯੋਗੀ ਦੇ ਪਿੱਠ ਥਾਪੜਦਿਆਂ ਕਹਿੰਦਾ ਕਿ ਯੋਗੀ ਜੀ ਨੇ ਬੜਾ ਜ਼ਬਰਦਸਤ काम किया, अभूतपूर्व तिरान कार्य किया, हम मुबारकबाद देते हैं। और 2 दिन पहला ਜਿਹੜਾ S ਜयशंकर ਉਹ ਖਲੋ ਕੇ ਯੂਨਾਈਟਿਡ ਨੇਸ਼ਨਸ ਕਹਿ ਰਿਹਾ ਹੈ ਕਿ ਜੀ this should be made sure that in future there is no vaccine apartheid। ਉਹ ਇਹ ਕਹਿ ਰਿਹਾ ਜੀ ਅਸੀਂ ਮੁਫਤ ਵੈਕਸੀਨਾਂ ਦੁਨੀਆ ਨੂੰ ਕੋਵਿਡ ਦੀਆਂ ਦੇ ਦਿੱਤੀਆਂ, ਤੇ ਇਹ ਵਰਤਾਰਾ ਜਿਹੜਾ ਵਿਤਕਰਾ ਨਾ ਹੋਏ ਜੀ ਅਫਰੀਕਾ ਨੂੰ। ਹੁਣ ਜੇ ਇੰਨਾ ਵੱਡਾ ਝੂਠ ਇਹ ਬੋਲ ਸਕਦੇ ਨੇ, ਉਸ ਸਾਰੇ ਡਾਟਾ ਨੂੰ ਨਕਾਰ ਰਹੇ ਨੇ ਜੀ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਗਲਤ ਡਾਟਾ ਹੈ, ਤੇ ਅਸੀਂ ਦੇਖ ਰਹੇ ਹਾਂ ਵੀ ਇੱਥੋਂ ਤੱਕ ਜੇ ਉਹਨਾਂ ਦਾ ਇੱਕ ਡਿਪਲੋਮੈਟ ਜਿਹੜਾ ਸੁਡਾਨ ਦਾ ਐਂਬੈਸਡਰ ਰਿਹਾ ਹੈ, ਉਹ ਇੱਕ ਟੀਵੀ ਚੈਨਲ ਤੇ ਬੈਠ ਕੇ ਕਹਿ ਸਕਦਾ ਹੈ ਕਿ ਜੀ ਜਸਟਿਨ ਟਰੂਡੋ 2 ਦਿਨ ਡਰੱਗਸ ਦੇ ਵਿੱਚ ਧੁੱਤ ਰਿਹਾ, ਉਹਦਾ ਜਹਾਜ਼ ਜਿਹੜਾ ਹੈ ਉਹ ਕੋਕੇਨ ਨਾਲ ਭਰਿਆ ਸੀ, ਸਾਡੇ ਕੁੱਤਿਆਂ ਨੇ ਸੁੰਘਿਆ। ਹੁਣ ਉਹ ਡਿਪਲੋਮੈਟ ਹੈ, ਔਰ ਮੈਨੂੰ ਪਤਾ ਲੱਗਾ ਰਹਿੰਦਾ ਇੱਥੇ ਕਿਤੇ ਨਿਊਯਾਰਕ 'ਚ ਹੀ ਆ, ਅਮਰੀਕਾ ਦੇ ਵਿੱਚ, ਸੁਡਾਨ ਦਾ ਐਂਬੈਸਡਰ ਹੈ। ਹੁਣ ਇਸ ਲੈਵਲ ਤੇ ਜੇ ਝੂਠ ਬੋਲ ਸਕਦੇ ਨੇ, ਤੇ ਮੇਰਾ ਖਿਆਲ ਹੈ ਵੀ ਹਕੀਕਤ ਸਾਹਮਣੇ ਆ ਰਹੀ ਹੈ 10 ਦਿਨਾਂ 'ਚ। ਜੇ ਤੁਸੀਂ ਭਾਰਤੀ ਹਾਕਮਾਂ ਦਾ ਵਰਤਾਰਾ ਹੀ ਦੇਖੋ, ਉਹਨਾਂ ਦੇ ਵੀ ਜਿਹੜੇ ਥੋੜੇ ਜਿਹੇ ਫੇਅਰ ਮਾਈਂਡਡ ਯੂਟਿਊਬਰ ਨੇ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਿਸ਼ਵ ਗੁਰੂ ਤਾਂ ਦੂਜੇ ਤਾਂ ਕੀ ਬਣਨਾ ਸੀ, ਤੁਸੀਂ ਜਿਹੜੀ ਹੈ ਇੱਕ ਰੌਕ ਸਟੇਟ ਬਣਨ ਜਾ ਰਹੇ ਹੋ, ਤੁਹਾਨੂੰ ਇਹਨਾਂ ਵੈਸਟ ਵਾਲਿਆਂ ਨੇ ਕਰ ਲੈਣਾ। ਮੈਂ ਸਮਝਦਾ ਕਿ ਟਰੂਡੋ ਨੂੰ, ਕਿਉਂਕਿ ਉਹ ਸਮਝਦੇ ਸੀ ਕਿ ਵੀ
ਉਹਨੂੰ ਆਈਸੋਲੇਟ ਕਰ ਸਕਦੇ ਨੇ। ਕੈਨੇਡਾ 'ਚ ਇੰਡੀਅਨ ਇੰਟੈਲੀਜੈਂਸ ਦੀ ਇੰਟਰਫੀਅਰੈਂਸ ਬਹੁਤ ਅਰਲੀਅਰ ਦੀ ਰਹੀ ਹੈ, 70s ਦੀ ਰਹੀ ਹੈ। ਜੇ ਤੁਸੀਂ ਸੌਫਟ ਟਾਰਗੇਟ ਜਿਹੜੀ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ 2 ਜਰਨਲਿਸਟ ਦੀ ਲਿਖੀ ਕਿਤਾਬ ਹੈ ਦੇਖੋ, ਤੇ ਉਹ ਤਾਂ 76 77 ਦੀ ਗੱਲ ਕਰਦੇ ਨੇ ਕਿ ਟੋਰਾਂਟੋ ਦੇ ਪੇਪ ਗੁਰਦੁਆਰੇ 'ਚ ਕਿਵੇਂ ਜਿਹੜਾ ਇਹਨਾਂ ਨੇ ਵਾਇਲੈਂਸ ਕੀਤੀ। ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ ਜਿਹਨੇ ਮਰਡਰ ਕੀਤਾ, ਕਿਵੇਂ ਉਹਨੂੰ ਇੰਡੀਅਨ ਏਜੰਸੀਆਂ ਨੇ ਕੱਢਿਆ, ਉਹਨੂੰ ਕੈਨੇਡਾ ਨੂੰ ਵਾਪਸ ਲਿਆਉਣ ਲਈ ਕਿੰਨਾ ਜ਼ੋਰ ਲਾਣਾ ਪਿਆ। ਤਾਂ ਫਿਰ ਇਹ ਕੋਈ ਗੱਲ ਨਹੀਂ ਹੈ ਕਿ ਵੀ ਇਹਨਾਂ ਨੇ ਯਤਨ ਨਹੀਂ ਕੀਤਾ, ਪਰ ਇਹ ਬੁਰੀ ਤਰ੍ਹਾਂ ਫਸ ਗਏ ਨੇ, ਘਿਰ ਗਏ ਨੇ। ਤੇ ਜੇ ਅੰਗਰੇਜ਼ੀ 'ਚ ਕਹਿਣਾ ਹੋਏ ਥੋੜੀ ਮੈਡੀਕਲ ਟਰਮੀਨੋਲੋਜੀ ਇਸਤੇਮਾਲ ਕਰਕੇ ਕਿ ਦਾ ਅਮਰੀਕਾ ਹੈਜ਼ ਕਾਟ ਇੰਡੀਆ ਬਾਈ ਦਾ ਜਗਲਰ, ਇਹਨਾਂ ਦੀ ਜਿਹੜੀ ਸ਼ਾਹ ਰਗ ਹੈ ਉਹ ਫੜ ਲਈ ਆ। ਬਿਲਕੁਲ। ਦੇਖੋ ਕਈ ਚੀਜ਼ਾਂ ਜਿਹੜੀਆਂ ਉਹ ਚੇਂਜ ਹੋ ਰਹੀਆਂ ਨੇ, ਬਹੁਤ ਜ਼ਿਆਦਾ ਵਰਤਾਰਾ ਜਿਹੜਾ ਆ ਉਹ ਬਦਲ ਰਿਹਾ ਆ। ਡਾਕਟਰ ਸਾਹਿਬ ਤੁਸੀਂ ਜਦੋਂ ਮਿਸਡ ਓਪਰਚੁਨਿਟੀ ਦੀ ਗੱਲ ਕੀਤੀ ਆ, ਉੱਥੇ ਦੇ ਮੀਡੀਏ ਦਾ, ਉਸ ਸਟੇਟ ਦਾ ਕੰਮ ਆ ਪ੍ਰਵੋਕ ਕਰਨਾ। ਉਹ ਪ੍ਰੋਵੋਕੇਸ਼ਨ ਕਰਦੇ, ਇੱਦਾਂ ਦੇ ਬਿਆਨ ਜਾਂ ਇੱਦਾਂ ਦੀਆਂ ਗੱਲਾਂ ਕਰਦੇ ਆ ਜਿਹੜੀ ਰਾਈਟ ਨਾਓ ਸਿੱਖਾਂ ਦੇ ਨਾਲ ਹਮਦਰਦੀ ਆ, ਸਿਮਤੀ ਆ, ਉਸ ਨੂੰ ਇਹ ਤੋੜਨਾ ਚਾਹੁੰਦੇ ਆ। ਉਹ ਦੁਨੀਆ ਦੇ ਨਾਲੋਂ ਇਹਨੂੰ ਅਲੱਗ ਥਲੱਗ ਕਰਨ ਦੀ ਇਹਨਾਂ ਦੀ ਇੱਕ ਵਾਰੀ ਫਿਰ ਕੁਝ ਹੀ ਸਾਜ਼ਿਸ਼ ਜਿਹੜੀ ਉਹ ਸਾਹਮਣੇ ਆ। ਸਿੱਖਾਂ ਦੇ ਲਈ ਕੀ ਰਾਏ ਆ? ਕੀ ਇਹ ਮਿਸ ਓਪਰਚੁਨਿਟੀ ਮਿਸ ਨਾ ਹੋਵੇ, ਇਹਨੂੰ ਗੇਨ ਕਿੱਦਾਂ ਕੀਤਾ ਜਾ ਸਕਦਾ? ਤੁਸੀਂ ਬੜਾ ਢੁਕਵਾਂ ਸਵਾਲ ਪੁੱਛਿਆ। ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਉਹ ਸੀਨੇਰੀਓ ਆ ਰਿਹਾ ਕਿ ਜਦੋਂ ਬਲਦੇਵ ਸਿੰਘ ਲੰਡਨ 'ਚ ਹੈ, ਸੈਕੰਡ ਰਾਊਂਡ ਟੇਬਲ ਕਾਨਫਰੰਸ ਹੋ ਰਹੀ ਹੈ, ਔਰ ਵਿੰਸਟਨ ਚਰਚਲ ਭਾਵੇਂ ਉਹਦੀ ਪਾਰਟੀ ਚੋਣਾਂ ਹਾਰ ਗਈ ਸੀ ਲੇਕਿਨ ਆਪਣੀ ਸੀਟ ਉਹਨੇ ਜਿੱਤ ਲਈ ਸੀ, ਉਹ ਬਿਮਾਰ ਸੀ ਹਸਪੀਟਲ 'ਚ। ਉਹਨੇ ਸੁਨੇਹਾ ਭੇਜਿਆ ਬਲਦੇਵ ਸਿੰਘ ਨੂੰ ਕਿ ਨਹਿਰੂ ਨੂੰ ਜਾ ਲੈਣ ਦਿਓ, ਵਾਪਸ ਤੁਸੀਂ ਰੁਕੋ ਤੇ ਅਸੀਂ ਕੁਝ ਤੁਹਾਡੀ ਕੌਮ ਦਾ ਕਰਨਾ ਚਾਹੁੰਦੇ ਹਾਂ। ਜਿਹੜੇ ਅਲਫਾਜ਼ ਸਰਦਾਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਆਪਣੀ ਯਾਦਾਸ਼ਤ 'ਚੋਂ ਲਿਖੇ ਕਿ ਵੀ ਤੁਸੀਂ ਰੁਕੋ, ਵੀ ਵਾਂਟ ਟੂ ਡੂ ਸਮਥਿੰਗ ਫॉर द ਸਿੱਖਸ so that they may be able to walk on the current of history with the feet of their own। ਕਿ ਆਪਣੇ ਪੈਰਾਂ ਨਾਲ ਇਤਿਹਾਸ ਦੀ ਸਿਰਜਣਾ ਦੇ ਵਿੱਚ ਉਹ ਯੋਗਦਾਨ ਪਾ ਸਕਣ। ਤੇ ਬਲਦੇਵ ਸਿੰਘ ਨੇ ਉਹ ਗੱਲ ਨਹਿਰੂ ਨੂੰ ਫੌਰਨ ਦੱਸੀ। ਨਹਿਰੂ ਨੇ ਫੌਰਨ ਪ੍ਰੈਸ ਕਾਨਫਰੰਸ ਕਰਕੇ ਉਹਦੇ ਤੋਂ ਇਹ ਕਵਾਇਆ ਜਿਹੜੇ ਬਲਦੇਵ ਸਿੰਘ ਦੇ, ਮੈਂ ਸਮਝਦਾ ਜਿਨ੍ਹਾਂ ਨੇ ਸਾਡੀ ਡੈਸਟਨੀ ਨੂੰ ਅਰਸ਼ ਤੋਂ ਫਰਸ਼ ਤੇ ਸੁੱਟਿਆ। ਬਲਦੇਵ ਸਿੰਘ ਨੇ ਕਿਹਾ we don't want anything from the Britisher. We'll decide with our elder brothers, congressmen. Our only demand is that British should quit India. ਹੁਣ ਤੁਸੀਂ ਅੰਦਾਜ਼ਾ ਲਾਓ ਕਿ ਉਹ ਜਾ ਰਹੇ ਨੇ, ਤੁਹਾਡਾ ਕੁਝ ਬਣਾਉਣਾ ਚਾਹੁੰਦੇ ਨੇ ਤੇ ਤੁਸੀਂ ਕਿਹਦੀ ਜਿਹੜੀ ਹੈ ਉਹ ਖੇਡ ਰਹੇ ਹੋ। ਸੋ ਮੈਂ ਸਮਝਦਾ ਤੁਸੀਂ ਬਿਲਕੁਲ ਠੀਕ ਕਿਹਾ। ਦੇਖੋ 2 ਗੱਲਾਂ ਜਿਹੜੀਆਂ ਮੈਂ ਆਪਣੇ ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦਾ। ਇਸ ਵੇਲੇ ਇਸ ਮਾਹੌਲ ਤੋਂ ਬਾਅਦ 2 ਤਰ੍ਹਾਂ ਦੇ ਆਰਗੂਮੈਂਟ ਸਾਨੂੰ ਦੇਖਣ ਨੂੰ ਮਿਲਦੇ ਨੇ। ਠੀਕ ਹੈ। ਇੱਕ ਤਾਂ ਖੱਬੇ ਪੱਖੀ ਲੈਫਟਿਸਟ ਨੇ ਜਿਨ੍ਹਾਂ ਨੇ ਆਪ ਭਾਵੇਂ ਅਮਰੀਕਾ, ਕੈਨੇਡਾ, ਯੂਕੇ 'ਚ ਵੱਡੇ ਸਟੋਰ ਬਣਾਏ ਹੋਣ, ਪਰ ਅੱਜ ਵੀ ਜਿਹੜੀ ਉਹਨਾਂ ਦੀ ਜਵਾਨੀ ਦੀ ਟ੍ਰੇਨਿੰਗ ਹੈ, ਜਗੀਰੂ, ਰਜਵਾੜੇ, ਸਰਮਾਏਦਾਰੀ, ਫਲਾਣਾ ਢਿਮਕਾ, ਉਹ ਇਸ ਕੰਮ ਤੇ ਲੱਗੇ ਹੋਏ ਨੇ ਜੀ। ਇਹ ਵੱਡੀਆਂ ਤਾਕਤਾਂ ਦੀ ਵੱਡੀ ਸਾਜ਼ਿਸ਼ ਹੈ। ਇਹ ਸਿੱਖਾਂ ਨੂੰ ਵਰਤਣਾ ਚਾਹੁੰਦੇ ਨੇ ਰਾਹ ਮਟੀਰੀਅਲ ਵਾਂਗੂ, ਜਿਵੇਂ ਪਹਿਲੇ ਸੰਸਾਰ ਯੁੱਧ ਦੂਸਰੇ 'ਚ ਵਰਤਿਆ ਗਿਆ। ਇੱਕ ਇਹ ਆਰਗੂਮੈਂਟ ਹੈ। ਦੂਸਰੇ ਆਪਣੇ ਉਹ ਨੇ ਜਿਹੜੇ ਆਰਮਚੇਅਰ ਫਿਲਾਸਫਰ ਨੇ, ਜਿਨ੍ਹਾਂ ਸਿਰਫ ਤੇ ਸਿਰਫ ਡ੍ਰੀਮਸ ਦੇਖਣੇ ਨੇ। ਉਹ ਇਸ ਤਰ੍ਹਾਂ ਨੇ ਜੀ ਬਸ ਹੁਣ ਸਮਝੋ ਅਮਰੀਕਾ ਨੇ ਖਾਲਿਸਤਾਨ ਬਣਾ ਦੇਣਾ। ਸੋ ਮੈਂ ਸਮਝਦਾ ਵੀ ਸਾਨੂੰ ਇਹਨਾਂ ਦੋਨਾਂ ਹੀ ਆਰਗੂਮੈਂਟਸ ਨੂੰ ਦਰਕਿਨਾਰ ਕਰਨ ਦੀ ਲੋੜ ਹੈ। ਠੀਕ ਹੈ। ਪਹਿਲੀ ਗੱਲ ਤਾਂ ਮੁਲਕ ਹਮੇਸ਼ਾ ਹਾਲਾਤ ਚੋਂ ਨਿਕਲਦੇ ਨੇ, ਇੱਕ ਐਗਰੀਮੈਂਟ ਹੁੰਦੇ ਨੇ, ਸਮਝੌਤੇ ਵੀ ਹੁੰਦੇ ਨੇ, ਲੇਕਿਨ ਉਹਨਾਂ ਨਾਲ ਮਫਾਦ ਜੁੜੇ ਹੁੰਦੇ ਨੇ, ਹਿੱਤ ਜੁੜੇ ਹੁੰਦੇ ਨੇ। ਪਹਿਲੀ ਗੱਲ ਇਹ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖ ਫੈਕਟਰ ਦਾ ਉਭਾਰ ਜ਼ਰੂਰ ਹੋਇਆ, ਪਰ ਅਜੇ ਤਾਂ ਗੋੜੇ ਚੋਂ ਪੌਣੀ ਛੋਈ ਹੈ। ਜੇ ਇਸ ਹਰਦੀਪ ਸਿੰਘ ਨਿੱਜਰ ਕੇਸ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਂਦਾ ਹੈ, ਅਸੀਂ ਇਸ ਨੂੰ ਆਬਜ਼ਰਵ ਕਰਾਂਗੇ ਕਿ ਜੇ ਫਾਈਨਲ ਇਨਵੈਸਟੀਗੇਸ਼ਨ ਤੋਂ ਬਾਅਦ ਇੰਡੀਆ ਨੂੰ ਜਾਂ ਉਹਨਾਂ ਦੇ ਡਿਪਲੋਮੈਟ ਨੂੰ, ਅਜੇ ਤੱਕ ਤਾਂ ਪਵਨ ਕੁਮਾਰ ਰਾਏ ਨੂੰ ਜਿਹੜਾ ਬਾਹਰ ਨੌਨ ਗ੍ਰੇਟਾ ਬਣਾਇਆ, ਇਹ ਵੀ ਉਹਨਾਂ ਦੀ ਸ਼ਾਇਦ ਪ੍ਰਿੰਟ ਦੀ ਖਬਰ ਸੀ ਕਿ ਜਿਹੜਾ ਇਹਨਾਂ ਦਾ ਸਟੇਸ਼ਨ ਚੀਫ ਰਾਜ ਆ ਵਾਸ਼ਿੰਗਟਨ DC 'ਚ ਹੈ, ਉਹਦੇ ਕ੍ਰੈਡੈਂਸ਼ੀਅਲ ਅਜੇ ਅਮਰੀਕਾ ਨੇ ਐਕਸੈਪਟ ਨਹੀਂ ਕੀਤੇ। ਹੋ ਸਕਦਾ ਪਹਿਲੇ ਨੂੰ ਤੋਰਿਆ ਹੋਏ ਕਿ ਜਿਹੜੇ ਇੰਡੀਅਨ ਡਿਪਲੋਮੈਟਸ ਨੇ ਇਹ ਕੋਲਡ ਬਲੱਡਡ ਮਰਡਰ
ਦੀ ਸਾਜ਼ਿਸ਼ ਰਚੀ ਕਿ ਉਹਨਾਂ ਦੀ ਡਿਪਲੋਮੈਟਿਕ ਕਮਿਊਨਿਟੀ ਖਤਮ ਕਰਕੇ ਉਹਨਾਂ ਨੂੰ ਅੰਡਰ ਟਰਾਇਲ ਲਿਆਂਦਾ ਜਾਏਗਾ। ਔਰ ਜਿਹੜੀ ਕੈਨੇਡਾ ਦੀ ਇਨਵੈਸਟੀਗੇਸ਼ਨ ਹੈ, ਜੇ ਇੰਡੀਆ ਉਹਨੂੰ ਨਹੀਂ ਮੰਨਦਾ ਤੇ ਕੀ ਕੈਨੇਡਾ ਉਹਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਜਿਹੜੀ ਕਿ ਜੁਡੀਸ਼ੀਅਲ ਆਰਮ ਹੈ ਯੂਨਾਈਟਿਡ ਨੇਸ਼ਨਸ ਦੀ, ਕੀ ਉਹਦੇ 'ਚ ਲੈ ਕੇ ਜਾਏਗਾ? ਕੀ ਇਹਨਾਂ ਹਾਲਾਤਾਂ 'ਚ ਕੈਨੇਡਾ ਜਾਂ 5I ਕੰਟਰੀਜ਼ ਜਿਹੜੀਆਂ ਨੇ ਉਹ ਇੰਡੀਆ ਦੇ ਉੱਤੇ ਇਕਨੋਮਿਕਲ ਸੈਂਕਸ਼ਨਸ ਲਾਉਣਗੀਆਂ? ਕੀ ਜਿਹੜਾ ਇੰਡੀਆ ਦਾ ਰੌਕ ਸਟੇਟ ਦਾ ਜਿਹੜਾ ਸਟੇਟਸ ਹੈ ਉਸ ਵੱਲ ਗੱਲ ਜਾਏਗੀ? ਔਰ ਇਹਦੇ 'ਚ ਮੈਂ ਇੱਕ ਹਾਈਟ ਸਾਈਡ ਤੇ ਕਹਿਣਾ ਚਾਹੁੰਦਾ ਕਿ ਪਿਛਲੇ 3 ਸਾਲ ਤੋਂ ਲਗਾਤਾਰਤਾ ਨਾਲ US ਸਰਫ ਜਿਹੜਾ ਸੈਮਾਈ ਸਟੇਟ ਕਮਿਸ਼ਨ ਹੈ 1998 ਦੇ ਕਾਂਗਰਸ ਦੇ ਐਕਟ ਨਾਲ ਹੋਂਦ 'ਚ ਆਇਆ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਪਿਛਲੇ 3 ਸਾਲ ਤੋਂ ਉਹਨਾਂ ਦੀ ਰਿਕਮੈਂਡੇਸ਼ਨ ਹੁੰਦੀ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ, ਕਿਉਂਕਿ ਉੱਥੇ ਗ੍ਰੌਸ ਵਾਇਓਲੇਸ਼ਨਸ ਹੁੰਦੀਆਂ ਨੇ ਹਿਊਮਨ ਰਾਈਟਸ ਦੇ। ਪਰ 3 ਸਾਲਾਂ ਤੋਂ ਵਾਈਟ ਹਾਊਸ ਜਾਂ ਸਟੇਟ ਡਿਪਾਰਟਮੈਂਟ ਜੋ ਵੀ ਡਿਸਾਈਡਿੰਗ ਫੈਕਟਰ ਹੈ ਉਹ ਇੰਡੀਆ ਨੂੰ ਆਫ ਦਾ ਹੁੱਕ ਕਰ ਦਿੰਦਾ ਹੈ। ਸੋ ਸਾਨੂੰ ਪ੍ਰੈਸ਼ਰ ਬਿਲਟ ਰੱਖਣਾ ਚਾਹੀਦਾ ਹੈ ਕਿ ਇਹ ਨਾ ਹੋਏ ਕਿ ਇਵੈਂਚੁਅਲੀ ਇਸ ਘਟਨਾ ਨੂੰ ਸਿਰਫ ਇੰਡੀਆ ਨੂੰ ਪ੍ਰੈਸ਼ਰਾਈਜ਼ ਕਰਨ ਲਈ ਵਕਤੀ ਤੌਰ ਤੇ ਇਹ ਤਾਕਤਾਂ ਇਸਤੇਮਾਲ ਕਰਨ ਤਾਂ ਕਿ ਯੂਕਰੇਨ ਦੇ ਮੁੱਦੇ ਤੇ ਉਹਨੂੰ ਰੂਸ ਦੇ ਪਾਲੇ ਚੋਂ ਹਟਾਇਆ ਜਾਏ, ਜਾਂ ਜਿਹੜੇ ਬੜੇ ਚਾਂਬਲੇ ਹੋਏ ਸੀ ਉਹਨਾਂ ਨੂੰ ਥੋੜਾ ਦਿਮਾਗ ਟਿਕਾਣੇ ਲਿਆਂਦਾ ਜਾਏ। ਦੂਸਰਾ ਪਾਰਟ ਮੈਂ ਸਮਝਦਾ ਵੀ ਇਸ ਵੇਲੇ ਸਾਡੇ ਪੱਖ ਤੋਂ ਕੋਈ ਵੀ ਭੜਕਾਊ ਬਿਆਨਬਾਜ਼ੀ, ਕੋਈ ਵੀ ਭੜਕਾਊ ਕਾਰਵਾਈ, ਉਹ ਭਾਵੇਂ ਜਿਹੜਾ ਉਹ ਤੁਸੀਂ ਫੋਲੀ ਮਾਰੋ ਅੰਬੈਸੀ ਜਾਂ ਕੌਂਸੂਲੇਟ ਦੇ ਬਾਹਰ ਜਾ ਕੇ, ਵੱਡਾ ਦੂਰ ਦੀ ਗੱਲ ਹੈ, ਉਹ ਸਾਡੇ ਹਿੱਤ 'ਚ ਨਹੀਂ ਹੈ। ਇਸ ਗੱਲ ਤੋਂ ਖਬਰਦਾਰ ਹੋਣ ਦੀ ਲੋੜ ਹੈ। ਇਹ ਇੰਡੀਅਨ ਜਿਹੜੀ ਸ਼ੈਤਾਨੀਅਤ ਹੈ ਇਹ ਜਲਦੀ ਮੰਨਣ ਵਾਲੇ ਨਹੀਂ ਹੋਣੇ। ਇਹਨਾਂ ਨੇ ਕੋਈ ਨਾ ਕੋਈ ਕਾਰਾ ਕੁਛ ਨਾ ਕੁਛ ਇਸ ਕਿਸਮ ਦਾ ਹੋਰ ਕਰਵਾਉਣਾ, ਉਹ ਅਬਰੋਡ ਹੀ ਹੋਏਗਾ, ਡਾਇਸਪੋਰਾ 'ਚ ਹੀ ਹੋਏਗਾ, ਕਿਉਂਕਿ 4 ਮੁਲਕਾਂ ਦੀ ਡਾਇਸਪੋਰਾ ਕਮਿਊਨਿਟੀ ਇਸ ਵੇਲੇ ਉਹਨਾਂ ਲਈ ਕਬਾਬ ਦੀ ਹੱਡੀ ਬਣੀ ਹੋਈ ਹੈ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ UK। ਔਰ ਅਸੀਂ ਸਮਝਦੇ ਹਾਂ ਕਿ ਸਾਨੂੰ ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਬਿਲਕੁਲ ਨਹੀਂ, ਬਹੁਤ ਵਧੀਆ ਡਾਕਟਰ ਅਮਰਜੀਤ ਜੀ ਤੁਸੀਂ ਇਸ ਦੇ ਬਾਰੇ ਜਿਹੜਾ ਉਹ ਦੱਸਿਆ। ਇੱਥੇ ਗੱਲ ਆਪਾਂ ਜਿਹੜੀ ਉਹ ਕਰਦੇ ਹਾਂ ਹੁਣ ਵੀ ਇੰਟਰਨੈਸ਼ਨਲ ਪ੍ਰੈਸ਼ਰ ਜਿਹੜਾ ਹੋਰ ਕਿੱਦਾਂ ਆ। ਤੁਸੀਂ ਉਹਨਾਂ ਸਿੱਖ ਅਮਰੀਕਨਸ ਦੇ ਵਿੱਚੋਂ ਆ ਜਿਨ੍ਹਾਂ ਨੂੰ FBI ਨੇ ਹੁਣੇ ਰੀਸੈਂਟਲੀ ਸੱਦਿਆ, ਉਹਨਾਂ ਨੂੰ ਦੱਸਿਆ ਵੀ ਤੁਹਾਨੂੰ ਥ੍ਰੈਟ ਹੋ ਸਕਦਾ। ਜਿਸ ਤਰੀਕੇ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਸਪਰੀ ਭਾਰਤੀ ਸਟੇਟ ਨੇ ਕੀਤੀ ਆ, ਉਹਨਾਂ ਦਾ ਮੀਡੀਆ ਤਾਂ ਉੱਥੇ ਮੰਨ ਰਿਹਾ ਵੀ ਦੇਖੋ ਅਸੀਂ ਤਾਂ ਆ ਵੀ ਕਰਤਾ ਸੀ ਤੇ ਆ ਵੀ ਕਰਤਾ। ਉੱਤੇ ਭਾਈ ਖੰਡਾ ਦੀ ਵੀ ਕਹਿੰਦੇ ਆ, ਪੰਜਵਟ ਦੀ ਵੀ ਕਹਿੰਦੇ ਆ, ਇੱਥੋਂ ਤੱਕ ਕਿ ਸਿੱਧੂ ਮੂਸੇਵਾਲਾ ਦੀ, ਸਾਬਕਾ ਮੁੱਖ ਮੰਤਰੀ ਦੀਪ ਸਿੱਧੂ ਦੀ ਐਕਸੀਡੈਂਟ ਨੂੰ ਵੀ ਕਤਲ ਜਿਹੜਾ ਉਹ ਰੀਸੈਂਟਲੀ ਇੱਕ ਰੈਲੀ ਤੋਂ ਜਿਹੜਾ ਉਹ ਆਖਦਾ ਆ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਜਦੋਂ ਸਿੱਖ ਅਮਰੀਕਨਸ ਨੂੰ ਇੱਦਾਂ ਧਮਕੀਆਂ ਜਾ ਰਹੀਆਂ ਆ, ਇਹ ਕਿੱਦਾਂ ਪਲੇ ਆਊਟ ਕਰਦਾ? ਜੇ ਤੁਸੀਂ ਥੋੜ੍ਹਾ ਜਿਹਾ ਪਹਿਲੋਂ ਆਈ ਡੋਂਟ ਨੋ ਵੀ ਉਹ ਤੁਸੀਂ ਇਨਫੋਰਮ ਕਰ ਸਕਦੇ ਆ, ਦੱਸ ਸਕਦੇ ਆ FBI ਦੇ ਨਾਲ ਕੀ ਗੱਲਬਾਤ ਜਿਹੜੀ ਉਹ ਤੁਹਾਡੀ ਹੋਈ? ਦੇਖੋ, ਅਸੀਂ 3 ਮਹੀਨੇ ਤਾਂ ਆਲਮੋਸਟ ਇਸ ਟੌਪਿਕ ਤੇ ਕੁਛ ਨਹੀਂ ਕਿਹਾ, ਪਰ ਜਦੋਂ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਇਨਕਸ਼ਾਫ ਕੀਤਾ, ਇੰਡੀਅਨ ਸਟੇਟ ਨੂੰ ਐਕਿਊਜ਼ ਕੀਤਾ, ਉਸ ਤੋਂ ਬਾਅਦ ਜ਼ਾਹਰ ਹੈ ਕਿ ਮੀਡੀਆ ਦੀ ਦਿਲਚਸਪੀ ਹੋਈ ਕਿ ਅਮਰੀਕਾ 'ਚ ਕੀ ਵਾਪਰਿਆ। ਆਲਰੇਡੀ ਇੰਟਰਸੈਪਟ ਔਰ ਦੂਸਰਿਆਂ ਨੇ ਇਸ ਦੇ ਉੱਤੇ ਕਵਰ ਕੀਤਾ ਤੇ 2 ਦਿਨ ਪਹਿਲਾਂ ਦਾ ਗਾਰਡੀਅਨ ਅਖਬਾਰ ਦੀ ਬਿਊਰੋ ਚੀਫ ਬੀਬੀ ਨੇ ਵਾਸ਼ਿੰਗਟਨ DC ਤੋਂ ਮੇਰੇ ਨਾਲ ਵੀ ਗੱਲਬਾਤ ਕੀਤੀ ਔਰ ਮੈਂ ਜਿਹੜਾ ਇਸ ਘਟਨਾ ਨੂੰ ਬਿਆਨਿਆ, ਜਿਹੜਾ ਹੁਣ ਆਲਰੇਡੀ ਕਿਉਂਕਿ ਮੀਡੀਆ ਦਾ ਹਿੱਸਾ ਹੈ, ਸੋ ਮੈਨੂੰ ਕੋਈ ਡਿਸਕਸ ਕਰਨ ਦੇ ਵਿੱਚ ਹਿਚਕਿਚਾਹਟ ਨਹੀਂ ਹੈ। 3 ਮਹੀਨੇ ਮੈਂ ਇਸ ਲਈ ਵੀ ਮੈਂਸ਼ਨ ਨਹੀਂ ਕੀਤਾ ਕਿਉਂਕਿ ਇੱਕ ਤਾਂ ਇਹਦੇ ਨਾਲ ਇੱਕ ਡਰ ਦਾ ਫੈਕਟਰ ਹੁੰਦਾ ਹੈ, ਔਰ ਜਿਸ ਕਿਸਮ ਦਾ ਹਰਦੀਪ ਨਿੱਜਰ ਤੋਂ ਬਾਅਦ ਉਹਨਾਂ ਨੇ ਕੌਮ 'ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਸੀ, ਕਿਲਿੰਗ ਤਾਂ ਇਸ ਲਈ ਕੀਤੀ ਜਾਂਦੀ ਹੈ। ਸੈਕੰਡਲੀ ਮੈਨੂੰ ਹੁੰਦਾ ਹੈ ਕਿ ਵੀ ਜੇ FBI ਨੇ ਮੁਸਤੈਦੀ ਦਾ ਜਿਹੜਾ ਪ੍ਰਗਟਾਵਾ ਕਰਦੇ ਆ ਸੇਫਟੀ ਨੈਟ ਥਰੋ ਕੀਤਾ ਤੇ ਸਾਨੂੰ ਇਸ ਗੱਲ ਨੂੰ ਪਬਲਿਕਲੀ ਨਹੀਂ ਡਿਸਕਸ ਕਰਨਾ ਚਾਹੀਦਾ। ਪਰ ਮੈਂ ਇਹ ਦੱਸਣਾ ਚਾਹੁੰਦਾ ਕਿ 18 ਜੂਨ ਨੂੰ ਇਹ ਵਾਕਿਆ ਹੁੰਦਾ ਹੈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦਾ, ਔਰ ਇਹ ਉਹ ਦਿਨ ਸੀ 18 ਜੂਨ ਦਾ ਜਿਸ ਦਿਨ ਮੋਦੀ ਅਮਰੀਕਾ ਦੀ ਧਰਤੀ ਤੇ ਉਤਰਿਆ ਸੀ। 22 ਜੂਨ ਨੂੰ ਮੋਦੀ ਔਰ ਬਾਈਡਨ ਦੀ ਵਾਈਟ ਹਾਊਸ ਦੇ ਵਿੱਚ ਮੀਟਿੰਗ ਸੀ ਔਰ ਅਸੀਂ ਈਸਟ ਕੋਸਟ ਦੇ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਜ਼ੋਰਦਾਰ ਪ੍ਰੋਟੈਸਟ ਵਾਈਟ ਹਾਊਸ ਦੇ ਬਾਹਰ ਰੱਖਿਆ ਸੀ।
ਤੋ ਉਹ ਕਿਉਂਕਿ ਸ਼ਾਮ ਤੱਕ ਪ੍ਰੋਟੈਸਟ ਚੱਲਿਆ, ਆਫਟਰਨੂਨ ਉਹਨੂੰ ਪਹਿਲਾਂ ਗਾਰਡ ਆਫ ਆਨਰ ਦਿੱਤਾ ਗਿਆ ਇਹ ਉਹ ਤੋਂ 5 ਵਜੇ ਤੋਂ ਬਾਅਦ ਅਸੀਂ ਡਰਾਈਵ ਕਰਕੇ ਅਸੀਂ ਟੀਵੀ 84 ਲਈ ਉਹਨੂੰ ਲਾਈਵ ਕਵਰ ਕਰ ਰਹੇ ਸੀ, ਸਾਡੀ ਸਾਰੀ ਟੀਮ ਗੱਡੀ ਦੇ ਵਿੱਚ ਸੀ, ਵੈਨ ਦੇ। ਤੇ ਜਿਉਂ ਹੀ ਅਸੀਂ ਨਿਕਲੇ 10 ਮਿੰਟ ਦੀ ਡਰਾਈਵ ਤੋਂ ਬਾਅਦ ਕਾਲ ਆਈ, ਮੈਂ ਦੇਖਿਆ ਨੰਬਰ ਤੇ ਤਾਂ ਕੋਈ ਸ਼ੋ ਨਹੀਂ ਸੀ ਹੋ ਰਿਹਾ, ਪਰ ਮੈਨੂੰ ਲੱਗਾ ਕਿ ਵੀ ਕੋਈ ਮੀਡੀਆ ਦਾ ਇਹਨਾਂ ਕਾਲ ਹੋਏ, ਔਰ ਉਹਨਾਂ ਨੇ FBI ਨੇ ਸਟੇਸ਼ਨ ਡਾਇਰੈਕਟਰ ਕਹਿ ਕੇ ਉਹਨੇ ਕਿਹਾ ਕਿ ਜੀ ਅਸੀਂ ਤੁਹਾਨੂੰ ਵਾਰਨ ਕਰਨਾ ਚਾਹੁੰਦੇ ਹਾਂ ਕਿ ਭਾਈ ਇਹ ਜਿਹੜਾ ਤੁਹਾਨੂੰ ਆਪਣੇ ਸੇਫਟੀ ਲੈਣੀ ਹੋਏਗੀ, ਖਤਰਾ ਹੈ। ਔਰ ਹੋਰ ਵੀ 2-3 ਮਿੰਟ ਦੀ ਕਨਵਰਸੇਸ਼ਨ ਸੀ ਕਿਉਂਕਿ ਡਰਾਈਵ ਕਰ ਰਹੇ ਸੀ, ਉਹਦੇ ਚ ਕੋਈ ਥੋੜਾ ਬਹੁਤ ਮਿਸ ਵੀ ਹੋ ਰਿਹਾ ਸੀ ਲਫ਼ਜ਼, ਪਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਤੁਹਾਨੂੰ ਮਿਲਣਾ ਵੀ ਚਾਹਾਂਗੇ। ਮੈਂ ਜਦੋਂ ਵਾਪਸ ਆਇਆ ਸੀ ਪ੍ਰੋਪਰਲੀ ਜਿਹੜਾ ਉਹਨਾਂ ਦੇ ਨਾਲ ਮੀਟਿੰਗ ਕੀਤੀ, ਉਹਨਾਂ ਲਗਭਗ 2 ਘੰਟੇ ਚੱਲੀ ਮੀਟਿੰਗ ਚ ਉਹਨਾਂ ਦੇ 3 ਆਫੀਸ਼ੀਅਲ ਹਾਇਰ ਆਫੀਸਰ ਜਿਹੜੇ ਨੇ ਉਹ ਸਾਰੇ ਸਰਕਮਸਟੈਂਸਿਸ ਆ ਰਿਹਾ, ਉਹ ਤੁਹਾਡਾ ਪਿਛੋਕੜ ਬਾਰੇ ਜਾਣਦੇ ਵੀ ਹੁੰਦੇ ਨੇ, ਜਾਣਨਾ ਵੀ ਚਾਹੁੰਦੇ ਨੇ ਤੁਹਾਡੇ, ਉਹਨਾਂ ਕੋਲ ਕਾਫੀ ਕੁਝ ਸੀ, ਔਰ ਉਹਨਾਂ ਨੇ ਜਿਹੜੇ ਸੇਫਟੀ ਮੇਜਰਸ ਔਰ ਦੂਸਰੇ ਦਿੱਤੇ, ਅਸੀਂ ਕੋਸ਼ਿਸ਼ ਵੀ ਕੀਤੀ ਉਹਨੂੰ ਫਾਲੋ ਕਰਨ ਦੀ, ਕਰਦੇ ਵੀ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਗੱਲ ਜਦੋਂ ਹੁਣ ਸਾਹਮਣੇ ਆਈ ਹੈ ਕਿ ਇਹ ਈਵਨ ਕੈਨੇਡਾ ਦੇ ਮਾਮਲੇ 'ਚ ਜਿਹੜੀ ਟਿਪ ਆਫ ਹੈ ਉਹ ਅਮਰੀਕਾ ਨੇ ਦਿੱਤੀ, ਸੋ ਅਸੀਂ ਸਮਝਦੇ ਹਾਂ ਕਿ ਜੇ ਅਮਰੀਕਾ ਨੇ ਇੱਥੇ ਵੀ ਹੁਣ ਸਾਹਮਣੇ ਆਇਆ ਕਿ 1 ਦਰਜਨ ਤੋਂ ਜ਼ਿਆਦਾ ਸਿੱਖ ਐਕਟਿਵਿਸਟ ਨੇ ਅਮਰੀਕਾ ਦੇ ਵਿੱਚ ਜਿਨ੍ਹਾਂ ਨੂੰ ਇਸ ਕਿਸਮ ਦੀਆਂ ਵਾਰਨਿੰਗਸ ਦਿੱਤੀਆਂ ਗਈਆਂ, ਸੋ ਅਸੀਂ ਸਮਝਦੇ ਹਾਂ ਕਿ ਉਹ ਆਪਣੀ ਡਰਟੀ ਗੇਮ KGB ਔਰ ਮੋਸਾਦ ਦੀ ਤਰਜ਼ ਦੇ ਉੱਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੁੱਲ ਕੇ ਖੇਡਣ ਜਾ ਰਹੇ ਸੀ। ਉਹਨਾਂ ਨੇ ਆਲਰੇਡੀ ਲਾਹੌਰ ਦੇ ਵਿੱਚ, ਔਰ ਜਿਵੇਂ ਅਸੀਂ ਬਰਮਿੰਘਮ ਦਾ ਜ਼ਿਕਰ ਕੀਤਾ ਹੈ, ਔਰ ਹਰਦੀਪ ਸਿੰਘ ਨਿੱਜਰ, ਔਰ ਮੈਂ ਸਮਝਦਾ ਵੀ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਏਜੰਸੀਆਂ ਦੇ ਕਿ ਉਹਨਾਂ ਨੇ ਕੋਈ ਵੱਡੀ ਇਸ ਕਿਸਮ ਦੀ ਕਤਲੋਗਾਰਦ ਜਿਹੜੀ ਅਮਰੀਕਾ ਦੀ ਧਰਤੀ ਤੇ ਇੰਡੀਅਨ ਏਜੰਸੀਆਂ ਕਰਨਾ ਚਾਹੁੰਦੀਆਂ ਸੀ, ਉਹਨਾਂ ਨੂੰ ਹਾਲ ਦੀ ਘੜੀ ਠੱਲ ਪਾਉਣ ਦੇ ਵਿੱਚ, ਕਿਉਂਕਿ ਇਹ ਇੱਕ ਜਨਰਲ ਜਿਹਾ ਕਨਸੈਪਟ ਹੈ ਕਿ ਏਜੰਸੀਆਂ ਦਾ ਜਦੋਂ ਕੋਈ ਕੋਵਰਟ ਆਪਰੇਸ਼ਨ ਜਿਹੜਾ ਉਹ ਜ਼ਾਹਰ ਹੋ ਜਾਂਦਾ ਹੈ ਤੇ ਉਹਨੂੰ ਐਬੰਡਨ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਜਾਂ ਬਾਕੀ ਅਸੀਂ ਉਹਨਾਂ ਨੂੰ ਇਹ ਕਹੀਏ ਕਿ ਜੀ ਹੁਣ ਆਫ ਗਾਰਡ ਹੋ ਜਾਓ, ਆਫ ਗਾਰਡ ਤਾਂ ਨਹੀਂ ਹੋਣਾ ਬਣਦਾ, ਪਰ ਇਸ ਸਾਰੇ ਨੇ ਇੰਡੀਅਨ ਰੌਕ ਸਟੇਟ ਦਾ ਟੈਰਰ ਨੈਟਵਰਕ ਕਿਵੇਂ ਉਹ ਈਵਨ ਅਮਰੀਕਾ ਕੈਨੇਡਾ ਦੇ ਵਿੱਚ ਪੈਰ ਪਸਾਰ ਚੁੱਕਾ ਹੈ, ਇਸ ਨੂੰ ਜਗ ਜ਼ਾਹਰ ਕੀਤਾ। ਬਿਲਕੁਲ। ਜਦੋਂ ਹੁਣ ਆਪਾਂ ਦੇਖਦੇ ਹਾਂ ਇੱਥੇ ਦੇ ਲਾਅ ਮੇਕਰਸ ਦੇ ਬਿਆਨ ਆਉਂਦੇ ਆ, ਮੈਂ ਦੇਖ ਰਿਹਾ ਸੀ ਇੱਥੇ ਸਾਡੀ ਕੈਲੀਫੋਰਨੀਆ ਦੀ ਪਹਿਲੀ ਸਿੱਖ ਜਿਹੜੀ ਕੁੜੀ ਅਸੈਂਬਲੀ ਵੂਮਨ ਚੁਣ ਕੇ ਗਈ ਜਸਮੀਤ ਬੈਂਸ, ਉਹਨੇ ਜਦ ਦਿੰਦਾ ਤੇ ਉਹਦੇ ਥੱਲੇ ਉਹਨੂੰ ਹੇਟ, ਉਹ ਸਾਰੀਆਂ ਚੀਜ਼ਾਂ, ਮਾਰਨ ਦੀਆਂ ਧਮਕੀਆਂ, ਉਹ ਸਾਰੀਆਂ ਚੀਜ਼ਾਂ ਜੋ ਉਹਨਾਂ ਦੇ ਟਰੋਲਸ ਦੇ ਲਈ ਕਾਮਨ ਜੀ ਜਿਹੜੀ ਉਹ ਚੀਜ਼ ਆ, ਇੱਕ ਇਲੈਕਟਿਡ ਅਫੀਸ਼ੀਅਲਸ ਨੂੰ ਇੱਦਾਂ, ਤੇ ਵੈਸੇ ਇੰਨੇ ਇਲੈਕਟਿਡ ਅਫੀਸ਼ੀਅਲਸ ਦੇ ਦੁਆਰਾ ਇੱਦਾਂ ਦੇ ਬਿਆਨ ਆਉਣੇ ਆ, ਇਹ ਸਾਰੀਆਂ ਚੀਜ਼ਾਂ ਕਾਫੀ ਦਬਾਅ ਪਾਉਂਦੀਆਂ। ਦੇਖੋ, ਇਸ ਤੋਂ ਪਹਿਲਾਂ ਇੱਥੇ ਰਟਗਰ ਯੂਨੀਵਰਸਿਟੀ ਨਿਊ ਜਰਸੀ ਦੇ ਵਿੱਚ ਇੱਕ ਉਹਨਾਂ ਨੇ ਐਕੈਡੈਮਿਕਸ ਦਾ ਬੜਾ ਵੱਡਾ ਇਕੱਠ 2 ਦਿਨ ਚੱਲਿਆ ਸੀ, ਜਿਹੜੀ ਉਹਨਾਂ ਦੀ ਸ਼ਾਇਦ ਪੋਲੀਟੀਕਲ ਸਾਇੰਸ ਦੀ ਹੈਡ ਆਫ ਦਾ ਡਿਪਾਰਟਮੈਂਟ ਹੈ ਜਾਂ ਸਾਊਥ ਏਸ਼ੀਅਨ ਸਟੱਡੀਜ਼ ਦੀ, ਕਿ ਹਿੰਦੂਤਵਾ ਕਿਵੇਂ ਨਾਜ਼ੀ ਤਰਜ਼ ਦੀ ਆਈਡੀਓਲੋਜੀ ਹੈ ਔਰ ਕਿੰਨਾ ਇਹ ਇਨਸਾਨੀਅਤ ਦੇ ਲਈ ਖਤਰਾ ਹੈ, ਔਰ ਇਸ ਲੈਵਲ ਦੇ ਉੱਤੇ ਟਰੋਲ ਕੀਤਾ ਗਿਆ, ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਆਪਣਾ ਬਿਲਕੁਲ ਖਾਤਾ ਬੰਦ ਕਰ ਗਈ ਸੀ। ਔਰ ਇਸ ਕਿਸਮ ਦਾ ਵਰਤਾਰਾ ਸਭ ਦੇ ਨਾਲ ਹੁੰਦਾ ਹੈ। ਔਰ ਜੇ ਅਸੀਂ ਇਹਨੂੰ ਥੋੜਾ ਜਿਹਾ ਸਿਆਸੀ ਪਸਮੰਜ਼ਰ ਤੋਂ ਵੀ ਦੇਖੀਏ, ਅਮਿਤ ਸ਼ਾਹ ਨੇ ਕੁਝ ਅਰਸਾ ਪਹਿਲਾਂ ਇੱਕ ਉਹਨਾਂ ਦੇ BJP ਦੇ ਵੱਡੇ ਵਰਕਰਾਂ ਦੇ ਇਕੱਠ 'ਚ ਉਹਨੇ ਕਿਹਾ ਸੀ ਕਿ ਅਰੇ हम तो सुबह नाश्ता के वक्त खबर सच्ची हो कि झूठी हो वो ग्रुप्स में डाल देते हैं और दोपहर तक वो इतने करोड़ लोगों तक पहुंच जाती है। हुण उदों सानू लगा कि भी ये जुमला मार रहा है और करता रहा ही सी। हुण तुसी कल दी वाशिंगटन पोस्ट देखो, उन्हां दियां 2 इन्वेस्टिगेटिव स्टोरीज इस दे उत्ते आईयां ने। एक तां कि किवें चिनार कॉर्प्स दे थल्ले ਆਰਮੀ ਦੇ ਵਿੱਚ ਬੈਠ ਕੇ ਉਹਨਾਂ ਨੇ ਮੁਸਲਮਾਨ ਨਾਵਾਂ ਦੀਆਂ ਜਿਹੜੀਆਂ ਨੇ ਜਾਲੀ ਈਮੇਲਸ ਦੇ ਥੱਲੇ ਕਿਵੇਂ ਕਸ਼ਮੀਰੀਅਤ ਜਿਹੜੀ ਉਹਨਾਂ ਦੀ ਇੱਕ ਪਬਲਿਕੇਸ਼ਨ ਹੈ, ਉਹਨਾਂ ਦੇ ਐਡੀਟਰ ਸ਼ਿਬਲੀ ਜਾਂ ਦੂਜਿਆਂ ਨੂੰ ਟਾਰਗੇਟ ਕੀਤਾ ਹੈ, ਔਰ ਕਿੰਨਾ ਵੱਡਾ ਨੈਟਵਰਕ ਫੈਲਾਇਆ। ਤੇ ਇੱਕ ਰਿਪੋਰਟ ਵਾਸ਼ਿੰਗਟਨ ਪੋਸਟ ਦੀ ਜਿਹੜੀ ਤੁਸੀਂ ਪ੍ਰਿੰਟ ਕਰੋ ਤੇ 15 ਪੇਜ ਉਹਦੇ ਬਣਦੇ ਨੇ, ਉਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਰਨਾਟਕਾ ਦੀ ਇਲੈਕਸ਼ਨ ਦਾ ਸਿਨੈਰੀਓ ਹੈ, ਇਨਸਾਈਡ ਸਟੋਰੀ ਹੈ ਕਿ ਕਿਵੇਂ ਉਦੋਂ ਫੇਸਬੁੱਕ ਜਿਹੜੀ ਹੁਣ ਮੈਟਾ ਹੈ, ਜਦੋਂ ਉਹਨਾਂ ਤੱਕ ਕੰਪਲੇਨ ਵੀ ਕੀਤੀ ਗਈ, ਉਹਨਾਂ ਦੇ ਬੈਠੇ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਜੀ ਅਸੀਂ ਸਾਡੀ ਬਿਜ਼ਨਸ ਹੈ
ਇੰਡੀਆ ਇਜ਼ ਅ ਸੋਵਰਨ ਕੰਟਰੀ, ਜੇ ਅਸੀਂ ਇਹ ਕਰਾਂਗੇ ਤੇ ਸਾਨੂੰ ਖਮਿਆਜ਼ਾ ਭੁਗਤਣਾ ਪਏਗਾ। ਤਾਂ ਉੱਤੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਸਿਰਫ ਜਿਹੜੇ ਟ੍ਰੋਲਰ ਨੇ ਉਹ ਆਫਿਟਸ, ਇੱਕ ਤਾਂ ਇਹਨਾਂ ਨੇ ਇੰਨਾ ਕੁ ਵੈਨਮ ਮਜ਼ਹਬੀ ਨਫ਼ਰਤ ਦਾ ਭਰਿਆ ਹੈ ਕਿ ਈਵਨ ਟੌਪ ਟੂ ਬਾਟਮ ਜਿਹੜਾ ਇੱਕ ਨਫ਼ਰਤੀ ਮਾਹੌਲ ਹੈ। ਪਰ ਇਹ ਜਿਹੜਾ ਸਾਰਾ ਨੈਟਵਰਕ, ਉਹ WhatsApp ਹੋਏ, ਇੰਸਟਾਗ੍ਰਾਮ ਹੋਏ, ਟਵਿੱਟਰ ਹੋਏ ਜਾਂ ਐਕਸ ਅੱਜ ਦੀ ਜ਼ੁਬਾਨ ਦੇ ਵਿੱਚ, ਇਹਨਾਂ ਦੇ ਵਿੱਚ ਇਹਨਾਂ ਦੇ ਪੇਡ ਲੋਕ ਨੇ। ਔਰ ਕਿਉਂਕਿ ਟੈਕਨੋਲੋਜੀ IT ਸੈਕਟਰ ਦੇ ਮਾਸਟਰ ਨੇ, ਇਹਨਾਂ ਨੇ ਇਸ ਕਿਸਮ ਦੇ ਸੌਫਟਵੇਅਰ ਜਿਹੜੇ ਨੇ ਉਹ ਡਿਜ਼ਾਈਨ ਕੀਤੇ ਹੋਏ ਨੇ ਕਿ ਆਟੋਮੈਟਿਕਲੀ ਉਹ ਮੈਸੇਜ ਜਿਹੜੇ ਨੇ ਉਹ ਮਲਟੀਪਲਾਈ ਹੁੰਦੇ ਨੇ। ਸੋ ਇਹਦੇ 'ਚ ਇਹੀ ਨਹੀਂ, ਉਹ ਤਾਂ ਬਾਕੀਆਂ ਤੱਕ ਤਾਂ ਕੀ ਹੋਏਗਾ, ਅਸੀਂ ਆਪਣਾ ਸ਼ੋਅ ਜਦੋਂ ਰੋਜ਼ਾਨਾ ਕਰਦੇ ਹਾਂ, ਮੇਰਾ ਖਿਆਲ ਹੈ ਵੀ ਜੇ 200 ਮੈਸੇਜ ਹੁੰਦਾ ਤੇ ਉਹਦੇ 'ਚੋਂ 10 ਜਾਂ 15 ਇਹ ਹੁੰਦੇ ਨੇ ਜੀ ਕਿ ਹੁਣ ਤੇਰੀ ਵਾਰੀ ਹੈ, ਬਾਜਾ ਤੂੰ, ਜਾਂ ਹੋਰ ਜਿਸ ਕਿਸਮ ਦੀ ਨਫ਼ਰਤੀ ਜ਼ਬਾਨ ਉਹ ਇਸਤੇਮਾਲ ਕਰਦੇ ਨੇ। ਸੋ ਇਹ ਉਹਨਾਂ ਨੇ ਅਮਰੀਕਨ ਲਾ ਮੇਕਰਸ ਤੱਕ ਵੀ, ਔਰ ਕੱਲਾ ਇਹੀ ਨਹੀਂ, ਇੰਡੀਆਨਾ ਤੋਂ ਇੱਕ ਵੀਰ ਸਾਨੂੰ ਦੱਸ ਰਹੇ ਸੀ ਕਿ ਭਾਈ ਉਹਨਾਂ ਦੇ ਇੱਕ ਸੈਨੇਟਰ ਜਿਹਨੇ ਸਿੱਖਾਂ ਦੇ ਬਾਰੇ ਕੁਝ ਕਿਹਾ ਸੀ, ਉਹ ਦੁਬਾਰਾ ਸਿੱਖਾਂ ਨੇ ਅਪਰੋਚ ਕੀਤਾ ਤੇ ਉਹਨੇ ਕਿਹਾ ਜੀ ਨਹੀਂ, ਅਸੀਂ ਇੰਡੀਆ ਨਾਲ ਟੱਕਰ ਨਹੀਂ ਲੈਣਾ ਚਾਹੁੰਦੇ, ਕਿਉਂਕਿ ਉਹਦੀ ਪਹਿਲੀ ਲਿਖਤ ਤੋਂ ਬਾਅਦ ਜਿਸ ਕਿਸਮ ਦੀ ਨਫ਼ਰਤ ਦਾ ਉਹਨੂੰ ਸ਼ਿਕਾਰ ਹੋਣਾ ਪਿਆ। ਸੋ ਅਸੀਂ ਸਮਝਦੇ ਹਾਂ ਵੀ ਸਾਨੂੰ ਇਹ ਜਿਨ੍ਹਾਂ ਤੱਕ ਅਸੀਂ ਅਪਰੋਚ ਵੀ ਕਰਦੇ ਹਾਂ, ਓਪੀਨੀਅਨ ਮੇਕਰਸ, ਲਾ ਮੇਕਰਸ, ਡਿਸੀਜਨ ਮੇਕਰਸ, ਉਹਨਾਂ ਨੂੰ ਬਿਫੋਰ ਵੀ ਵਾਰਨ ਕਰ ਦੇਣਾ ਚਾਹੀਦਾ ਹੈ ਕਿ ਤੁਹਾਨੂੰ ਵੱਡੇ ਪੈਮਾਨੇ ਤੇ ਟ੍ਰੋਲਿੰਗ ਹੋਏਗੀ, ਕਿਉਂਕਿ ਇਸ ਨੂੰ ਵੀ, ਟ੍ਰੋਲਿੰਗ ਨੂੰ ਵੀ ਐਜ਼ ਏ ਵੈਪਨ, ਮੀਡੀਆ ਵੈਪਨ ਇਸਤੇਮਾਲ ਕਰ ਰਹੇ ਆ। ਬਿਲਕੁਲ ਇੰਨਾ ਸਾਰਾ ਕੁਝ ਜਿਹੜਾ ਉਹ ਹੋ ਰਿਹਾ, ਉਹ ਚੀਜ਼ਾਂ ਦਾ ਜਿਹੜਾ ਉਹ ਦਬਾਅ ਜਿਹੜਾ ਉਹ ਪੈ ਰਿਹਾ ਆ। ਬਾਕੀ ਓਵਰਆਲ ਮੈਂ ਇਸ ਲਹਿਜੇ ਤੋਂ ਜਿਹੜੇ ਥ੍ਰੈਟ FBI ਨੇ ਜਿਹੜੇ ਦੱਸੇ ਆ ਸਿੱਖ ਅਮਰੀਕਨਸ ਨੂੰ ਲੈ ਕੇ, ਉਸ ਦੇ ਨਾਲ ਸੰਬੰਧਿਤ ਜਿੰਨੇ ਵੀ ਐਕਟਿਵਿਸਟ ਆ, ਜਿੱਦਾਂ ਤੁਸੀਂ ਵੀ ਆ, ਕੋਈ ਵੀ ਆ, ਪਤਾ ਨਹੀਂ ਕਿਹਨੂੰ ਆ, ਕਿਹੜੀਆਂ ਲਿਸਟਾਂ, ਕਿਉਂਕਿ ਕੱਲ ਇੱਕ ਲਿਸਟ ਇਹਨਾਂ ਨੇ ਟਵਿੱਟਰ ਦੇ ਉੱਤੇ ਹੋਰ ਜਾਰੀ ਕਰਤੀ ਜਿੱਥੇ ਕੁਛ 4-4 5-5 ਜਿਹੜੇ ਟਵਿੱਟਰ ਹੈਂਡਲਸ ਆ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਬੇਸਿਕਲੀ ਲੱਗਦਾ ਵੀ ਉਹਨਾਂ ਨੇ ਉਹ ਕਰਨਾ ਆ। ਹੁਣ ਨੈਕਸਟ ਉਹਨਾਂ ਦਾ ਜਿਹੜਾ ਸਟੈਪ ਇਹ ਹੋ ਸਕਦਾ ਆ। ਤੁਸੀਂ ਜਿਹੜੇ ਇੱਥੇ ਬੈਠੇ ਆ, ਜਿਨ੍ਹਾਂ ਨੂੰ ਇਹ ਇੱਦਾਂ ਦੀਆਂ ਧਮਕੀਆਂ ਜਾਂ ਥ੍ਰੈਟ ਨੂੰ ਲੈ ਕੇ ਆ, ਉਹਨਾਂ ਨੂੰ ਕੀ ਤੁਹਾਡੀ ਬੇਨਤੀ ਆ, ਕੀ ਅਪੀਲ ਆ, ਤੁਸੀਂ ਵੀ ਕੀ ਕਰਨਾ ਚਾਹੀਦਾ ਅੱਗੇ? ਦੇਖੋ, ਅਮਰੀਕਾ ਇੱਕ ਲਾਫੁਲ ਸੁਸਾਇਟੀ ਹੈ, ਇੱਥੇ ਇੱਕ ਪ੍ਰੋਪਰ ਨੈਟਵਰਕ ਹੈ। ਬਹੁਤ ਵਾਰ ਕਿਉਂਕਿ ਅਸੀਂ ਜਿਸ ਖਿੱਤੇ 'ਚ ਆਏ ਹਾਂ ਉੱਥੇ ਜ਼ੋਰ ਦਾ ਹੀ ਰਾਜ ਹੁੰਦਾ ਹੈ, ਅਸੀਂ ਸਮਝਦੇ ਨਹੀਂ ਹੈ ਕਿ ਸਿਸਟਮ ਕੰਮ ਕਿਵੇਂ ਕਰਦੇ ਨੇ। ਪੁਲਿਸ ਨੂੰ ਦੇਖਦੇ ਆ ਵੀ ਇੱਥੇ ਸ਼ੁਰੂ ਜਿਹੜੇ ਨਵੇਂ ਆਉਂਦੇ ਨੇ ਉਹ ਉਵੇਂ ਹੀ ਡਰਦੇ ਨੇ ਕਿ ਆਪਣਾ ਬਟੂਆ ਜਰਾਬ 'ਚ ਲੁਕਾਉਣਾ ਚਾਹੁੰਦੇ ਨੇ, ਕਿਉਂਕਿ ਪੰਜਾਬ ਪੁਲਿਸੀਏ ਦੇਖੇ ਹੁੰਦੇ ਨੇ। ਹਾਲਾਂਕਿ ਇੱਥੇ ਤੁਹਾਨੂੰ ਪੁਲਿਸ ਦੇਖ ਕੇ ਸਾਹ ਹੁੰਦਾ, ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਵੀ ਉਹ ਤੁਹਾਡੇ ਹਾਫਿਜ਼ ਨੇ। ਸੋ ਮੈਂ ਸਮਝਦਾ ਵੀ ਸਾਨੂੰ ਕੋਈ ਜਿਹੜਾ ਉਹ ਝਿਜਕ ਨਹੀਂ ਹੋਣੀ ਚਾਹੀਦੀ। ਜਿਹਨੂੰ ਜਿਸ ਪਾਸਿਓਂ ਵੀ ਕੋਈ ਲੱਗਦਾ ਸਸਪੀਸ਼ੀਅਸ, ਉਹ ਫੌਰਨ ਰਿਪੋਰਟ ਕਰੇ। FBI ਦੇ ਤੁਹਾਡੇ ਲੋਕਲ ਚੈਪਟਰ ਨੇ, ਤੁਸੀਂ ਪੁਲਿਸ ਕੰਪਲੇਨ ਵੀ ਕਰ ਸਕਦੇ ਹੋ ਜੇ ਆ ਕੇ ਕੋਈ ਸਿੱਧੇ ਤੌਰ ਤੇ ਪ੍ਰਵੋਕ ਕਰਦਾ ਹੈ। ਪਰ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਹੈ, ਕਿਸੇ ਕਿਸਮ ਦੀ ਵੀ ਵਾਇਲੈਂਸ ਤੋਂ ਬਚਣਾ ਹੈ, ਕਿਉਂਕਿ ਇਹ ਜਿਹੜੇ ਏਜੰਟ ਪ੍ਰੋਵੋਕੇਟਿਵ ਹੁੰਦੇ ਨੇ, ਇਹ ਭੜਕਾਹਟ ਪੈਦਾ ਕਰਕੇ ਫਿਰ ਤੁਹਾਨੂੰ ਹਿੰਸਾ ਵੱਲ ਖਿੱਚ ਕੇ ਲਿਜਾਂਦੇ ਨੇ। ਸੋ ਇਸ ਤੋਂ ਮੈਂ ਜ਼ਰੂਰ ਆਗਾਹ ਕਰਨਾ ਚਾਹੁੰਦਾ ਕਿ ਭਾਈ ਹਿੰਸਾ ਤੋਂ ਬਚੋ, ਲੇਕਿਨ ਜਦੋਂ ਵੀ ਕੋਈ ਇਸ ਕਿਸਮ ਦੀ ਗੱਲ ਹੁੰਦੀ ਹੈ ਉਸ ਨੂੰ ਫੌਰਨ ਰਿਪੋਰਟ ਕੀਤਾ ਜਾਏ। ਜੀ, ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਅਮਰਜੀਤ ਸਿੰਘ, ਤੁਸੀਂ ਆਪਣਾ ਵਡਮੁੱਲਾ ਸਮਾਂ ਸਾਡੇ ਲਈ ਜਿਹੜਾ ਸਰੋਤਿਆਂ ਦੇ ਲਈ, ਦਰਸ਼ਕਾਂ ਦੇ ਲਈ ਕੱਢਿਆ ਤੇ ਅਹਿਮ ਜਿਹੜੀ ਗੱਲਬਾਤ ਆ ਉਹ ਕੀਤੀ, ਜੋ ਭਾਈ ਨਿੱਜਰ ਹੁਣਾਂ ਦੇ ਕਤਲ ਤੋਂ ਬਾਅਦ 'ਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਬਿਆਨ ਦਿੱਤਾ, ਇਲਜ਼ਾਮ ਜਿਹੜੇ ਲਗਾਏ, ਤੇ ਫਿਰ FBI ਦੇ ਜਿਹੜੇ ਥ੍ਰੈਟਸ ਆ, FBI ਨੇ ਜਿਹੜੇ ਥ੍ਰੈਟਸ ਦੇ ਬਾਰੇ ਜਿਹੜਾ ਆ ਉਹ ਜਾਣਕਾਰੀ ਦਿੱਤੀ, ਉਹ ਸਾਰੀਆਂ ਗੱਲਾਂ ਕੀਤੀਆਂ। ਜੀਓ ਪੋਲੀਟੀਕਲ ਐਂਗਲ ਤੋਂ ਵੀ ਦੱਸਿਆ, ਓਪਰਚੁਨਿਟੀ ਮਿਸ ਨਹੀਂ ਹੋਣੀ ਚਾਹੀਦੀ ਤੇ ਕੀ ਕਰਨਾ ਚਾਹੀਦਾ, ਉਹ ਸਾਰੀਆਂ ਗੱਲਾਂ ਕੀਤੀਆਂ। ਬਹੁਤ ਧੰਨਵਾਦ, ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।